ਅਸੀਂ ਕਰਾਂਗੇ ਕਿ ਉਹ ਸ਼ੇਅਰ ਕਰ ਦੇਣ ਆਪਣੀ ਵਾਲ ਤੋਂ ਵੀ ਔਰ ਦੋਸਤਾਂ ਨੂੰ ਦੱਸ ਵੀ ਦੇਣ, ਕਿਉਂਕਿ ਅਸੀਂ ਇਨ ਟਾਈਮ ਹੁਣ ਆਉਣਾ ਸ਼ੁਰੂ ਹੋ ਗਏ। ਪਹਿਲੇ ਇਹ ਹੁੰਦਾ ਸੀ ਕਿ ਸਾਨੂੰ ਆਉਂਦਾ ਨਹੀਂ ਸੀ ਕਰਨਾ, ਤੇ ਅਸੀਂ 5-7 ਮਿੰਟ 10 ਮਿੰਟ ਵੀ ਕਈ ਵਾਰ ਲੇਟ ਹੋ ਜਾਂਦੇ ਸਾਂ। ਇਸ ਵਾਰੀ ਅਸੀਂ ਹੁਣ ਟਾਈਮ ਤੇ ਆਉਣ ਲੱਗ ਪਏ ਹਾਂ ਤੇ ਥੋੜਾ ਜਿਹਾ ਲੋਕ ਵੀ ਆ ਜਾਣ। ਸੋ ਓਵਰ ਟੂ ਯੂ ਸਾਰਾ ਜੀ, ਤੁਸੀਂ ਆਪਣਾ ਲੈਕਚਰ ਸਟਾਰਟ ਕਰੋ ਔਰ ਅਸੀਂ ਮਿਲਦੇ ਹਾਂ ਤੁਹਾਡੇ ਗੱਲਬਾਤ ਤੋਂ ਬਾਅਦ। थोड़ी जी मेरी टॉक जो मैं दे रही हाँ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ, ਇਹ ਮੇਰਾ PhD ਦਾ ਕੰਮ ਹੈ। तो मेरी अगले साल PhD में सबमिट करनी है, तो ये हाले से उस तरह पक्का कंप्लीट काम नहीं है। तो मेरी उम्मीद है कि ਤੁਹਾਡੇ ਕੋਲੋਂ ਜਿਹੜੀ फीडबैक मिलेगी, कुछ सुनने ਨੂੰ मिलेगा, कुछ डिस्कशन होगी, ਉਹਦੇ ਵਿੱਚ ਮੈਨੂੰ ਹੋਰ ਕੁਝ शायद समझ भी आए और ਇਹਨੂੰ ਅੱਗੇ ਹੋਰ ਕਿਵੇਂ ਡਿਵੈਲਪ ਕੀਤਾ ਜਾ ਸਕਦਾ ਹੈ। ਸੋ ਇਹ ਜਿਹੜਾ ਇੱਕ ਚੈਪਟਰ ਹੈ ਮੇਰੀ PhD ਦਾ, ਇਹਦੇ ਵਿੱਚ ਮੈਂ 3 ਲਿਖਤਾਂ ਜਿਹੜੀਆਂ ਨੇ, 3 ਟੈਕਸਟ ਨੇ ਜਿਨ੍ਹਾਂ ਦਾ ਮੈਂ ਤਫਸੀਲੀ ਇੱਕ ਜਿਹੜਾ ਹੈ ਸੁਲੇਖ ਦਾ ਵੇਰਵਾ ਕੀਤਾ ਹੈ। ਸੋ ਲਿਟਰੇਚਰ ਨਾਲ ਮੇਰਾ ਤਾਲੁਕ ਹੈ, ਵੈਸੇ ਹਿਸਟੋਰੀਅਨਸ ਦਾ ਕਲੱਬ ਹੈ, ਲੇਕਿਨ ਮੇਰਾ ਕੰਮ ਜਿਹੜਾ ਹੈ ਉਹ ਲਿਟਰੇਚਰ ਦੇ ਉੱਤੇ, ਔਰ ਮੇਰਾ ਜਿਹੜਾ ਇੱਕ ਤਰ੍ਹਾਂ ਦਾ ਥਿਓਰੈਟੀਕਲ ਫਰੇਮਵਰਕ ਹੈ ਉਹ ਵੀ ਪੋਸਟ ਕਲੋਨੀਅਲ ਲਿਟਰੇਚਰ ਦੀ ਨਜ਼ਰ ਤੋਂ, ਔਰ ਮਾਰਕਸਿਸਟ ਲਿਟਰੇਰੀ ਥਿਊਰੀ ਜਿਹੜੀ ਹੈ ਉਹਦੀ ਨਜ਼ਰ ਤੋਂ ਮੈਂ ਐਨਾਲਾਈਜ਼ ਕਰ ਰਹੀ ਹਾਂ। ਤੇ ਇਹ ਜਿਹੜਾ ਚੈਪਟਰ ਹੈ ਇਸ ਦੇ ਵਿੱਚ ਮੈਂ 3 ਜਿਹੜੇ ਟੈਕਸਟ ਲਿਖੇ ਨੇ, ਉਹ ਇੱਕ ਦੁੱਲਾ ਭੱਟੀ ਦੀ ਵਾਰ ਹੈ ਔਰ 2 ਡਰਾਮੇ ਨੇ ਜੀ ਜਿਹੜੇ 1970 ਦੀ ਦਹਾਕੇ ਵਿੱਚ ਪੰਜਾਬ ਵਿੱਚ ਲਿਖੇ ਗਏ ਨੇ। ਔਰ ਇੱਥੇ ਮੈਂ ਜਦੋਂ ਮੇਰੀ ਜਿਹੜੀ ਗੱਲਬਾਤ ਵਿੱਚ ਮੈਂ ਪੰਜਾਬ ਦਾ ਜ਼ਿਕਰ ਕਰ ਰਹੀ ਹਾਂ, ਮੈਂ ਸਾਂਝੇ ਪੰਜਾਬ ਦੀ ਜ਼ਿਕਰ ਕਰ ਰਹੀ ਹਾਂ, ਕਿਉਂਕਿ ਜੋ ਹਿੰਦੁਸਤਾਨ ਔਰ ਪਾਕਿਸਤਾਨ ਦੀ ਰਿਆਸਤਾਂ ਨੇ ਬਾਰਡਰ ਖਿਲਾਰ ਕੇ ਸਾਨੂੰ ਤੋੜਿਆ ਹੋਇਆ ਆਪਸ ਵਿੱਚ, ਉਸ ਨੂੰ ਬਿਲਕੁਲ ਨਾ ਇਹ ਸ਼ਾਇਰ ਮੰਨਦੇ ਨੇ, ਨਾ ਇਹ ਪਲੇਰਾਈਟ ਸਾਡੇ ਮੰਨਦੇ ਨੇ, ਤੇ ਨਾ ਹੀ ਮੈਂ ਆਪਣੇ ਐਨਾਲਿਸਿਸ ਵਿੱਚ ਉਹਨੂੰ ਇੱਕ ਫਿਕਸ ਬਾਰਡਰ ਦੀ ਤਰ੍ਹਾਂ ਲਿਖਿਆ ਹੈ। ਸੋ ਜਿਹੜੇ 2 ਮੈਂ ਪਲੇਰਾਈਟਸ ਨੇ ਜੋ 1970s ਦੇ ਵਿੱਚ ਐਕਟਰ ਨੇ, ਨਜਮ ਹੁਸੈਨ ਸੈयद ਸਾਹਿਬ ਔਰ ਗੁਰਸ਼ਰਨ ਸਿੰਘ ਸਾਹਿਬ, ਇਹਨਾਂ ਦੇ 2 ਡਰਾਮੇ ਨੇ, ਤਖ਼ਤ ਲਾਹੌਰ ਤੇ ਧਮਕ ਨਗਾਰੇ ਦੀ। ਔਰ ਇਹ ਜਿਹੜੀ ਇਹਨਾਂ ਡਰਾਮਿਆਂ ਨਾਲ ਜੁੜੀ ਇੱਕ ਬੜੀ ਜਿਹੜੀ ਇਹਨਾਂ ਦੀ ਕਿਸ ਤਰ੍ਹਾਂ ਆਪਸ ਵਿੱਚ ਸ਼ੇਅਰਿੰਗ ਕਿਵੇਂ ਹੋਈ ਔਰ ਇਹ ਕਿਵੇਂ ਕਨੈਕਟ ਕਰਦੇ ਨੇ ਇੱਕ ਖਾਸ ਕਿਸਮ ਦੀ 1970s ਦੀ ਜਿਹੜੀ ਮਾਰਕਸਿਸਟ ਹਿਸਟਰੀ ਵਿੱਚ, ਉਹਦੇ ਪਿੱਛੇ ਥੋੜੀ ਜਿਹੀ ਜਿਹੜੀ ਬੈਕਗਰਾਉਂਡ ਹੋਇਆ ਹੈ ਕਿ ਜਿਹੜਾ ਤਖ਼ਤ ਲਾਹੌਰ ਹੈ, ਜਿਹੜਾ ਨਜਮ ਸਾਹਿਬ ਦਾ ਡਰਾਮਾ ਹੈ, ਉਹ ਉਹਨਾਂ ਨੇ ਮੇਰੇ ਖਿਆਲ ਵਿੱਚ ਛਪਿਆ ਤੇ ਉਹ 71-72 ਦੇ ਵਿੱਚ ਹੈ, ਬਟ ਉਹ ਪਹਿਲੇ ਤੋਂ ਲਿਖ ਰਹੇ ਸਨ, ਉਹਦੇ ਤੇ ਕੰਮ ਕਾਫੀ ਦੇਰ ਤੋਂ ਹੋ ਰਿਹਾ ਸੀ। ਔਰ ਉਹਦੀ ਛਪਾਈ ਦੇ ਬਾਅਦ ਉਹ ਜ਼ਾਹਿਰ ਬਾਰਡਰ ਪਾਰ ਈਸਟ ਪੰਜਾਬ ਵੀ ਅਪੜਿਆ ਔਰ ਉੱਥੇ ਫਿਰ ਗੁਰਸ਼ਰਨ ਸਿੰਘ ਹੋਰਾਂ ਨੇ, ਜੋ ਕਿ ਇੱਕ ਬਹੁਤ ਵੱਡੇ ਥੀਏਟਰ ਦੇ ਪ੍ਰੈਕਟੀਸ਼ਨਰ ਸਨ, ਔਰ ਅੰਮ੍ਰਿਤਸਰ ਵਿੱਚ ਉਹਨਾਂ ਨੇ ਇੱਕ ਨਾਟਕ ਕਲਾ ਕੇਂਦਰ ਬਣਾਈ ਹੋਈ ਸੀ, ਜਿਹਦੇ ਵਿੱਚ ਉਹ ਪਿੰਡੋਂ ਪਿੰਡ ਜਾ ਕੇ ਮੁxtਲਿਫ ਕਿਸਮ ਦੇ ਲੋਕ ਨਾਟਕ, ਆਪਣੇ ਵੀ ਲਿਖੇ ਡਰਾਮੇ ਜਿਹੜੇ ਸਨ ਪਰਫਾਰਮ ਕਰਦੇ ਸਨ। ਤੇ ਉਹਨਾਂ ਨੇ ਫਿਰ ਦੌਰ ਸੀ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ, ਉਹਦੇ ਵਿੱਚ ਨਜਮ ਹੁਸੈਨ ਸੈयद ਦਾ ਇਹ ਡਰਾਮਾ ਤਖ਼ਤ ਲਾਹੌਰ ਜਿਹੜਾ ਸੀ, ਉਹ ਅੰਮ੍ਰਿਤਸਰ ਦੇ ਵਿੱਚ ਉੱਥੇ ਗਾਂਧੀ ਗਰਾਊਂਡ ਦੇ ਵਿੱਚ ਉਹਨੂੰ ਪਰਫਾਰਮ ਕੀਤਾ। ਔਰ ਇਹ ਆਪ ਉਹਨਾਂ ਨੇ ਦੱਸਿਆ ਇੱਕ ਡਾਕੂਮੈਂਟਰੀ ਦੇ ਵਿੱਚ ਇੰਟਰਵਿਊ ਦੇ ਵਿੱਚ ਕਿ ਇਸ ਡਰਾਮੇ ਨੂੰ ਖੇਡਣ ਦੇ 2 ਦਿਨ ਬਾਅਦ ਉਹਨਾਂ ਦੀ ਜਿਹੜੀ ਇੱਕ ਸਰਕਾਰੀ ਨੌਕਰੀ ਸੀ, ਉਹਨਾਂ ਦੀ ਇੰਜੀਨੀਅਰ ਸਨ, ਉਸ ਤੋਂ ਇੰਦਰਾ ਗਾਂਧੀ ਦੀ ਗਵਰਨਮੈਂਟ ਨੇ ਉਹਨਾਂ ਨੂੰ ਫਾਰਿਗ ਕਰਾਤਾ। ਔਰ ਫਿਰ ਉਹਦੇ ਬਾਅਦ ਗੁਰਸ਼ਰਨ ਸਿੰਘ ਨੇ ਆਪਣਾ ਡਰਾਮਾ ਵੀ ਲਿਖਿਆ ਧਮਕ ਨਗਾਰੇ ਦੀ, ਜੋ ਉਹ ਵੀ ਉਸੇ ਤਰ੍ਹਾਂ ਦੁੱਲਾ ਭੱਟੀ ਦੀ ਜਿਹੜੀ ਵਾਰ ਹੈ, ਦੁੱਲਾ ਭੱਟੀ ਦੀ ਜਿਹੜੀ ਕਥਾ ਹੈ, ਉਹਦੇ ਨਾਲ ਇੱਕ ਕ੍ਰੀਏਟਿਵ ਆਪਣੇ ਵੇਲੇ ਦੇ ਹਿਸਾਬ ਦੇ ਨਾਲ, ਆਪਣੇ ਵੇਲੇ ਦੀ ਸਿਆਸੀ ਲੋੜਾਂ ਦੇ ਹਿਸਾਬ ਦੇ ਨਾਲ ਉਸ ਦੇ ਨਾਲ ਉਹਨੂੰ ਰੀਇੰਟਰਪ੍ਰੇਟ ਕੀਤਾ। ਔਰ ਗੁਰਸ਼ਰਨ ਸਿੰਘ ਨੇ ਇਹ ਵੀ, ਯਾਨੀ ਸਾਡੇ ਲਈ ਫਿਰ ਸਵਾਲ, ਔਰ ਮੇਰੇ ਲਈ ਇਹ ਸਵਾਲ ਹੈ ਕਿ ਐਸਾ ਕੀ ਸੀ ਉਸ ਸਿਆਸੀ ਮਾਹੌਲ ਦੇ ਵਿੱਚ, ਉਸ ਵੇਲੇ ਦੀ ਕੀ ਲੋੜ ਸੀ ਕਿ ਇੱਕ ਤੇ ਹੈ ਕਿ ਇੰਦਰਾ ਗਾਂਧੀ ਦੀ ਜਿਹੜੀ ਗਵਰਨਮੈਂਟ ਸੀ, ਉਹਨਾਂ ਨੂੰ ਇੰਨਾ ਕੋਈ ਖੌਫ ਪਿਆ ਇਸ ਪਾਕਿਸਤਾਨ ਤੋਂ ਆਏ ਡਰਾਮੇ ਤੋਂ, ਕੀ ਉਹਦੀ ਵਜ੍ਹਾ ਸੀ, ਉਸ ਡਰਾਮੇ ਵਿੱਚ ਐਸਾ ਕੀ ਸੀ ਕਿ ਉਹਨਾਂ ਨੂੰ ਲੱਗਿਆ ਕਿ ਜਿਹੜੀ ਉਹ ਐਮਰਜੈਂਸੀ ਦਾ ਸਾਰਾ ਰੂਲ ਹੈ, ਐਮਰਜੈਂਸੀ ਦਾ ਜਿਹੜੀ ਸਾਰਾ ਇੱਕ ਸਖਤੀ ਸੀ ਪ੍ਰੋਗਰੈਸਿਵ ਦੇ ਉੱਤੇ ਤੇ ਲੈਫਟ ਦੇ ਉੱਤੇ, ਉਹਨੂੰ ਕੀ ਥ੍ਰੈਟ ਸੀ। ਔਰ ਦੂਜਾ ਹੈ ਕਿ
ਇਹ ਦੋ ਜਿਹੜੇ ਇੰਟੈਲੈਕਚੁਅਲ ਨੇ ਜੋ ਕਿ ਇੱਕ ਪੰਜਾਬ ਦੇ ਵਿੱਚ ਖੱਬੇ ਪੱਖ ਦੀ ਸਿਆਸਤ ਦੇ ਨਾਲ ਜੁੜੇ ਨੇ, ਪ੍ਰੋਗਰੈਸਿਵ ਸਿਆਸਤ ਦੇ ਨਾਲ ਜੁੜੇ ਨੇ, ਔਰ ਬਾਵਜੂਦ ਇਸ ਗੱਲ ਦੇ ਕਿ ਉਹ ਬਾਰਡਰ ਦੇ ਦੋ ਮੁxtਲਿਫ ਪਾਸੇ ਬੈਠੇ ਨੇ, ਦੋਵਾਂ ਦਾ ਕਿਉਂ ਇੰਟਰਸਟ ਇਸ ਵੇਲੇ ਦੇ ਵਿੱਚ ਦੁੱਲਾ ਭੱਟੀ ਵੱਲ ਆਉਂਦਾ ਹੈ। ਸੋ ਇਹ ਮੇਰਾ ਸਵਾਲ ਸੀ, ਔਰ ਇਹਦੇ ਜਦੋਂ ਮੈਂ ਇਹਨੂੰ ਪੜ੍ਹਨਾ ਸ਼ੁਰੂ ਕੀਤਾ ਹੈ ਔਰ ਤੇ ਥੋੜੀ ਜਿਹੀ ਜਿਹੜੀ ਮੈਨੂੰ ਸਮਝ ਆਈ ਕਿ ਅਗਰ ਅਸੀਂ ਇਹ ਦੋਵੇਂ ਡਰਾਮੇ ਦੇਖੀਏ ਤੇ ਇਹਨਾਂ ਰਾਹੀਂ ਸਾਨੂੰ ਜਿਹੜੀ 1970s ਦੇ ਵਿੱਚ ਪੰਜਾਬ ਦੀ ਇੱਕ ਮਾਰਕਸਵਾਦ ਸਿਆਸੀ ਸਕਾਫਤੀ ਸਿਆਸਤ ਹੈ, ਯਾਨੀ ਮਾਰਕਸਿਸਟ ਜਿਹੜੀ ਕਲਚਰਲ ਪੋਲਿਟਿਕਸ ਹੈ ਉਹਦੇ ਬਾਰੇ ਕੀ ਕੁਝ ਸਮਝ ਆਉਂਦਾ ਹੈ। ਸੋ ਇੱਕ ਛੋਟੀ ਜਿਹੀ ਗੱਲ ਮੈਂ ਕਰ ਲਵਾਂ ਕਿ ਕਿਉਂਕਿ ਮੇਰਾ ਆਪਣਾ ਕੰਮ ਔਰ ਮੇਰੀ ਰਿਸਰਚ ਜਿਹੜੀ ਹੈ ਉਹ ਲਿਟਰੇਚਰ ਦੇ ਉੱਤੇ ਹੈ ਔਰ ਕਲਚਰਲ ਪੋਲਿਟਿਕਸ ਹੈ। ਤੇ ਜਦੋਂ ਮੈਂ ਸਾਰਾ ਇੱਕ ਤਰ੍ਹਾਂ ਦਾ ਰਿਵਿਊ ਕੀਤਾ ਔਰ ਦੂਸਰੇ ਜਿਹੜਾ ਹੈ ਰਿਸਰਚ ਪੜ੍ਹੀ ਤੇ ਉਹਦੇ ਪਹਿਲੀ ਜਿਹੜੀ ਸ਼ੈ ਸਾਹਮਣੇ ਆਈ ਉਹ ਇਹ ਹੈ ਕਿ ਤਕਰੀਬਨ ਜਿੰਨਾ ਵੀ ਇਹਦੇ ਤੇ ਰਿਸਰਚ ਕੀਤਾ ਗਿਆ ਹੈ ਉਹ ਤਕਰੀਬਨ ਸਾਰਾ ਪ੍ਰੋਗਰੈਸਿਵ ਰਾਈਟਰਸ ਜਾਂ ਜਿਹੜੇ ਅੰਜੁਮਨ ਤਰੱਕੀ ਪਸੰਦ ਮੁਸੰਨਫੀਨ ਸਨ ਉਹਨਾਂ ਦੀ ਜੋ ਐਕਟੀਵਿਟੀਜ਼ ਨੇ ਉਹਨਾਂ ਤੇ ਬਹੁਤ ਜ਼ਿਆਦਾ ਫੋਕਸ ਹੈ। ਸੋ ਜਦੋਂ ਵੀ ਸਾਊਥ ਏਸ਼ੀਆ ਵਿੱਚ, ਇੰਡੀਆ ਪਾਕਿਸਤਾਨ ਦੋਵਾਂ ਇਲਾਕਿਆਂ ਵਿੱਚ, ਪੰਜਾਬ ਵਿੱਚ ਤਰੱਕੀ ਪਸੰਦ ਜਾਂ ਇਨਕਲਾਬੀ ਰੈਵੋਲੂਸ਼ਨਰੀ ਲਿਟਰੇਚਰ ਦੀ ਗੱਲ ਹੋਈ ਹੈ ਕਿ ਸਾਨੂੰ ਤਰੱਕੀ ਪਸੰਦ ਮੁਸੰਨਫੀਨ ਜਾਂ ਪ੍ਰੋਗਰੈਸਿਵ ਰਾਈਟਰਸ ਦਾ ਨਾਂ ਹੀ ਮਿਲਦਾ ਹੈ। ਲੇਕਿਨ ਜਦੋਂ ਕਿ ਜਦ ਅਸੀਂ ਅਗਰ ਵੇਖੀਏ ਤੇ ਉਹਨਾਂ ਦਾ ਜਿਹੜਾ ਅਕਸਰ ਕੰਮ ਹੈ ਉਹ ਉਰਦੂ ਦੇ ਵਿੱਚ ਹੈ, ਉਰਦੂ ਅਦਬ ਦੇ ਵਿੱਚ ਹੈ, ਉਰਦੂ ਗਜ਼ਲ ਹੈ ਜਾਂ ਅਫਸਾਨਾ ਹੈ। ਔਰ ਜੋ ਅਸੀਂ ਅਕਸਰ ਮਿਸ ਕਰ ਜਾਂਦੇ ਹਾਂ ਉਹ ਹੈ ਕਿ ਬਾਕੀ ਜਿਹੜੀ ਜ਼ਬਾਨਾਂ ਨੇ, ਪੰਜਾਬੀ ਹੈ ਜਾਂ ਸਿੰਧੀ ਹੈ ਜਾਂ ਬਲੂਚੀ ਵੀ ਹੈ, ਉਹਨਾਂ ਦੇ ਵਿੱਚ ਕੀ ਪ੍ਰੋਗਰੈਸਿਵ ਟ੍ਰੈਡੀਸ਼ਨ ਚੱਲ ਰਹੇ ਸਨ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਕੁਝ ਹੋਰ ਸਵਾਲ ਸਨ ਜੋ ਔਰ ਕੁਝ ਹੋਰ ਢੰਗ ਸੀ ਇੱਕ ਇਨਕਲਾਬੀ ਸਕਾਫਤੀ ਸਿਆਸਤ ਨੂੰ ਦੇਖਣ ਦਾ। ਸੋ ਇੱਕ ਜੋ ਸਾਨੂੰ ਸਮਝ ਆਉਂਦੀ ਹੈ ਦੋਵੇਂ ਨਜਮ ਹੁਸੈਨ ਸੈਯਦ ਤੇ ਗੁਰਸ਼ਰਨ ਸਿੰਘ ਦੇ ਕੰਮ ਦੇ ਵਿੱਚ ਸਾਨੂੰ ਉਹਨਾਂ ਦੀ ਜਿਹੜੀ ਰਾਈਟਿੰਗ ਹੈ, ਉਹਨਾਂ ਦਾ ਜਿਹੜਾ ਲਿਟਰੇਚਰ ਹੈ, ਸੁਲੇਖ ਹੈ, ਉਹਦੇ ਅੰਦਰ ਬੋਲੀ ਦੀ ਸਿਆਸਤ ਕਿ ਕਿਸ ਬੋਲੀ 'ਚ ਤੁਸੀਂ ਲਿਖ ਰਹੇ ਹੋ, ਤੁਸੀਂ ਲੋਕ ਬੋਲੀ 'ਚ ਲਿਖ ਰਹੇ ਹੋ ਜਾਂ ਤੁਸੀਂ ਹਾਕਮ ਬੋਲੀ ਵਿੱਚ ਲਿਖ ਰਹੇ ਹੋ, ਰਿਆਸਤੀ ਬੋਲੀ ਵਿੱਚ ਲਿਖ ਰਹੇ ਹੋ, ਉਹ ਬਹੁਤ ਵੱਡਾ ਉਹਨਾਂ ਲਈ ਸਵਾਲ ਹੈ। ਦੂਸਰਾ ਉਹਨਾਂ ਦੇ ਕੰਮ ਦੇ ਵਿੱਚ ਜਿਹੜਾ ਆਮ ਬੰਦੇ ਦੀਆਂ ਰੀਤਾਂ ਨੇ, ਜਿਹੜਾ ਇੱਕ ਤਰ੍ਹਾਂ ਦਾ ਫੋਕ ਕਲਚਰ ਹੈ ਜਾਂ ਫੋਕ ਦੇ ਵਿੱਚੋਂ ਲਿੱਤੇ ਹੋਏ ਜਿਹੜੇ ਜਾਨਰਾਜ਼ ਨੇ ਉਹਨਾਂ ਦੇ ਨਾਲ ਜੁੜਨਾ, ਕਹਾਣੀਆਂ ਨਾਲ ਜੁੜਨਾ ਬਹੁਤ ਜ਼ਿਆਦਾ ਉਹਨਾਂ ਲਈ ਜ਼ਰੂਰੀ ਸੀ। ਸੋ ਇੱਕ ਇਹ ਦੋ ਫਰਕ ਸਨ ਜੋ ਸਾਨੂੰ ਮੁxtਲਿਫ ਲੱਗਦਾ ਹੈ ਪ੍ਰੋਗਰੈਸਿਵ ਰਾਈਟਿੰਗ ਜਾਂ ਤਰੱਕੀ ਪਸੰਦ ਜਿਹੜੀ ਤਰੱਕੀ ਪਸੰਦੀ ਦਾ ਜਿਹੜਾ ਲਿਟਰੇਚਰ ਹੈ ਉਹਦੇ ਤੋਂ, ਜਿਹਦੇ ਵਿੱਚ ਕਿਉਂਕਿ ਉਹ ਇੱਕ ਤਰ੍ਹਾਂ ਖਾਸ ਸੋਵੀਅਤ ਮਾਰਕਸਿਜ਼ਮ ਦਾ ਵੀ ਉਹਦੇ ਵਿੱਚ ਜ਼ਿਆਦਾ ਅਸਰ ਸੀ ਤੇ ਉਹਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜੀ ਇੱਕ ਸ਼ਹਿਰਾਂ ਦੀ ਪ੍ਰੋਲੇਟਾਰੀਆ ਹੈ, ਸ਼ਹਿਰਾਂ ਦੀ ਜਦੀਦ ਦੌਰ ਦੇ ਵਿੱਚ ਪੈਦਾ ਕੀਤੀ ਹੋਈ ਵਰਕਿੰਗ ਕਲਾਸ ਹੈ, ਉਸ ਦੇ ਉੱਤੇ ਜ਼ਿਆਦਾ ਫੋਕਸ ਹੈ। ਜਦੋਂ ਕਿ ਸਾਡੇ ਜਿਹੜੇ ਹੈ ਦੋ ਲਿਖਿਆਰ ਨੇ, ਇਹਨਾਂ ਦੇ ਲਈ ਜਿਹੜੀ ਪਿੰਡ ਦੀ ਰਹਿਤਲ ਹੈ, ਜਿਹੜਾ ਕਿਸਾਨ ਹੈ, ਜਿਹੜਾ ਕੰਮੀ ਹੈ, ਜੋ ਕਿ ਪਿੰਡ ਦੇ ਨਿਜ਼ਾਮ ਦੇ ਵਿੱਚ, ਪਿੰਡ ਦੇ ਕਲਚਰ ਦੇ ਵਿੱਚ ਹੈ, ਉਹ ਇੰਪੋਰਟੈਂਟ ਫਿਗਰ ਹੈ। ਸੋ ਇਹ ਕਿਉਂ ਹੈ ਔਰ ਇਹ ਇਸ ਦੇ ਨਾਲ ਵੀ ਜੁੜਦਾ ਹੈ ਕਿ ਇਸੇ ਵੇਲੇ ਦੇ ਵਿੱਚ 1970s ਦੇ ਵਿੱਚ ਹੀ ਜੋ ਇੱਕ ਮਾਓਇਸਟ ਸਿਆਸਤ ਔਰ ਮਾਓਇਸਟ ਪਰਸਪੈਕਟਿਵ ਹੈ ਮਾਰਕਸਿਜ਼ਮ ਦੇ ਵਿੱਚ ਹੀ ਉਸ ਦੇ ਨਾਲ ਇਹਨਾਂ ਦੀ ਜਿਹੜੀ ਜੁੜਤ ਸੀ ਉਹ ਵੀ ਕਾਰਨ ਹੈ। ਸੋ ਜਿਹੜੇ ਇਹ ਦੋ ਡਰਾਮੇ ਨੇ ਇਹਨਾਂ ਦੇ ਵਿੱਚ ਜਿਹੜੀ ਖੱਬੇ ਪੱਖ ਦੀ ਜਿਹੜੀ ਸਿਆਸਤ ਹੈ ਔਰ ਉਸ ਦੇ ਨਾਲ ਮਾਓਇਸਟ ਖਾਸ ਜਿਹੜੀ ਸਿਆਸਤ ਹੈ ਉਹਦੇ ਵਿੱਚ ਜਿਹੜੇ ਕੁਝ ਜੁੜੇ ਸਵਾਲ ਸਨ, ਉਹਨਾਂ ਦਾ ਵੀ ਉਹਨਾਂ ਨੂੰ ਵੀ ਫਰੋਲਾ ਗਿਆ, ਉਹਨਾਂ ਬਾਰੇ ਸੋਚ ਵਿਚਾਰ ਜਿਹੜਾ ਹੈ ਸਾਨੂੰ ਇਸ ਡਰਾਮੇ ਦੇ ਕਿਰਦਾਰਾਂ ਰਾਹੀਂ, ਇਸ ਡਰਾਮੇ ਦੇ ਪਲਾਟ ਰਾਹੀਂ ਸਾਨੂੰ ਲੱਭਦਾ ਹੈ। ਸੋ ਥੋੜਾ ਜਿਹਾ ਅਗਰ ਇਹਨਾਂ ਬਾਰੇ ਅਸੀਂ ਮੈਂ ਦੱਸ ਹੀ ਦਿਆਂ ਤੁਹਾਨੂੰ ਕਿ ਜੋ ਇੱਕ ਤਰ੍ਹਾਂ ਸਵਾਲ ਇਹਨਾਂ ਦੋਵਾਂ ਦਾ ਜਿਹੜਾ ਤਾਲੁਕ ਸੀ ਉਹ
एक थे मजदूर किसान पार्टी पाकिस्तान यानी लहंदे पंजाब विच और दूसरे पासे जेड़ी सीपीआई एमएलसी जो नक्सल जो कम्युनिस्ट पार्टी ऑफ इंडिया मार्क्सिस्ट लेनिनिस्ट सी जिहदा नक्सलवाड़ी लहर नाल जोड़ सी ਇਹ ਦੋ ਪਾਰਟੀਆਂ ਸਨ ਔਰ ਇਹ ਦੋਵੇਂ ਮਾਓਇਸਟ ਰੁਝਾਨ ਦੀਆਂ ਪਾਰਟੀਆਂ ਸਨ ਜਿਨ੍ਹਾਂ ਦੇ ਨਾਲ ਗੁਰਸ਼ਰਨ ਸਿੰਘ ਦਾ ਔਰ ਨਜਮ ਹੁਸੈਨ ਸੈਯਦ ਦਾ ਇੱਕ ਤਰ੍ਹਾਂ ਦਾ ਸਾਂਗਾ ਸੀ ਭਾਵੇਂ ਉਹ ਬਾਕਾਇਦਾ ਮੈਂਬਰ ਨਹੀਂ ਸਨ ਲੇਕਿਨ ਉਹਨਾਂ ਦੀ ਸਿਆਸਤ ਦੇ ਨਾਲ ਇੱਕ ਗੂੜਾ ਰਿਸ਼ਤਾ ਸੀ ਔਰ ਇਹ ਵੀ ਸਾਨੂੰ ਪਤਾ ਹੈ ਜ਼ਿਆਦਾ ਮੈਂ ਡਿਟੇਲ ਵਿੱਚ ਨਹੀਂ ਜਾ ਸਕਦੀ ਲੈਫਟ ਦੀ ਹਿਸਟਰੀ ਵਿੱਚ लेकिन जेडी है माओइस्ट पार्टियां सन और जो मजदूर किसान पार्टी दा और सीपीआई एमएल दा नक्सलबाड़ी दा एक मुद्दा सी ਉਹ ਸੀ ਕਿ ਇਨਕਲਾਬੀ ਜਿਹੜਾ ਕੰਮ ਹੈ ਉਹ ਇਸ ਦੇਸ਼ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਕਿਸਾਨੀ ਸਿਆਸਤ ਨਾਲ ਜੋੜ ਕੇ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਇੱਥੇ ਦੀ ਜਿਹੜੀ ਵਾਰ ਹੈ ਜਿਸ ਦੇ ਵਿੱਚ ਕਾਨੂੰਨੀਗਿਰੀ ਨਿਜ਼ਾਮ ਨੂੰ ਵੀ ਉਥਲਣ ਦੇ ਵਿੱਚ ਜਿਹੜਾ ਹੈ ਕਿਸਾਨੀ ਦਾ ਸਭ ਤੋਂ ਵੱਡਾ ਹਿੱਸਾ ਸੀ ਇਸ ਲਈ ਉਹ ਕੰਮ ਕਰਨਾ ਹੈ ਸੋ ਪਿੰਡਾਂ ਵਿੱਚ ਜਾਣਾ ਹੈ ਪਿੰਡ ਦੀ ਸਿਆਸਤ ਨਾਲ ਪਿੰਡ ਦੀ ਰਹਿਤਲ ਨਾਲ ਜੁੜਨਾ ਸੋ ਇਸ ਤਰ੍ਹਾਂ ਫਿਰ ਜਦੋਂ ਇਹ ਦੋਵੇਂ ਆਪਣਾ ਕੰਮ ਲਿਖ ਰਹੇ ਨੇ ਔਰ ਇਹ ਸੋਚ ਰਹੇ ਨੇ ਕਿਉਂਕਿ ਅਸੀਂ ਇਹਨਾਂ ਨੂੰ ਗੁਰਸ਼ਰਨ ਸਿੰਘ ਨੂੰ ਔਰ ਨਜਮ ਹੁਸੈਨ ਸੈਯਦ ਨੂੰ ਇਸ ਤਰ੍ਹਾਂ ਉਸ ਸਿਆਸੀ ਦੁਨੀਆ ਦੇ ਇੰਟੈਲੈਕਚੁਅਲ ਦੇ ਤੌਰ ਤੇ ਦੇਖ ਰਹੇ ਹਾਂ ਸੋ ਇਹ ਇੰਟੈਲੈਕਚੁਅਲ ਸੋਚ ਰਹੇ ਨੇ ਕਿ ਉਹ ਕਿਹੜੀਆਂ ਕਹਾਣੀਆਂ ਨੇ ਉਹ ਕਿਹੜੇ ਕਿਰਦਾਰ ਨੇ ਉਹ ਕਿਹੜੇ ਜਾਨਰਾਜ ਨੇ ਜੋ ਕਿ ਸਾਨੂੰ ਸਿੰਫਾਂ ਕਿਹੜੀਆਂ ਨੇ ਜਿਹੜੇ ਸਾਨੂੰ ਇਸ ਸਿਆਸਤ ਨਾਲ ਜੁੜਨ ਵਿੱਚ ਔਰ ਇਸ ਸਿਆਸਤ ਦੀ ਥਿਊਰੀ ਦੇ ਸਕਦੇ ਨੇ ਸੋ ਉਹ ਉਹਨਾਂ ਦੀ ਜਿਹੜੀ ਇੱਕ ਸਰਚ ਹੈ ਇੱਕ ਲੋਕਲ ਇੱਕ ਦੇਸੀ ਇਥਾਵੀ ਜਿਹੜੀ ਥਿਊਰੀ ਹੈ ਇਨਕਲਾਬੀ ਪ੍ਰੈਕਟਿਸ ਦੀ ਉਸ ਦੀ ਤਾਂਗ ਦੇ ਵਿੱਚ ਫਿਰ ਜਾਂਦੇ ਨੇ ਦੁੱਲਾ ਭੱਟੀ ਦੀ ਕਹਾਣੀ ਵੱਲ ਸੋ ਇੰਟਰਸਟ ਉਹਨਾਂ ਦਾ ਆਇਆ ਹੈ ਔਰ ਤੁਸੀਂ ਵੇਖੋਗੇ ਕਿ ਜੋ ਉਹਨਾਂ ਨੇ ਥੋੜੀ ਜਿਹੀ ਮੈਂ ਉਹਨਾਂ ਬਾਰੇ ਗੱਲ ਕਰ ਸਕਾਂਗੀ ਜ਼ਾਹਿਰ ਹੈ ਬਹੁਤ ਟਾਈਮ ਨਹੀਂ ਹੈ ਸਾਡੇ ਕੋਲ ਕਿ ਜੋ ਉਹਨਾਂ ਨੇ ਡਰਾਮੇ ਲਿਖੇ ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਡਰਾਮਿਆਂ ਦੇ ਵਿੱਚ ਉਹਨੂੰ ਇੱਕ ਤਰ੍ਹਾਂ ਦੀ ਕ੍ਰੀਏਟਿਵ ਇੱਕ ਨਵੀਂ ਜਾਣ ਦਿੱਤੀ ਉਹਨੂੰ ਨਵੇਂ ਵੇਲੇ ਦੇ ਹਿਸਾਬ ਨਾਲ ਨਵਾਂ ਕੀਤਾ ਉਹ ਵੀ ਕਿਵੇਂ ਇਸ ਸਿਆਸਤ ਨੂੰ ਔਰ ਇਸ ਸਿਆਸਤ ਦੇ ਸਵਾਲਾਂ ਨੂੰ ਉਜਾਗਰ ਕਰਦਾ ਹੈ ਸੋ ਦੁੱਲਾ ਭੱਟੀ ਦੀ ਵਾਰ ਵਿੱਚ ਜਿਹੜਾ ਇੱਕ ਇੰਟਰਸਟ ਇਹਨਾਂ ਦਾ ਡਿਵੈਲਪ ਹੋਇਆ ਦੋਵਾਂ ਦਾ ਉਹਦਾ ਤਲਕ ਸੀ ਖਾਸ ਉਸ ਵੇਲੇ ਦੇ ਸਿਆਸੀ ਸਵਾਲਾਂ ਨਾਲ ਔਰ ਦੁੱਲਾ ਭੱਟੀ ਦੀ ਵਾਰ ਆਪ ਹੀ ਹੈ ਥੋੜਾ ਜਿਹਾ ਮੈਂ ਮੇਰੇ ਖਿਆਲ ਤੌਹੀਦ ਨੂੰ ਤੇ ਜ਼ਰੂਰ ਪਤਾ ਹੋਏਗਾ ਪਰ ਜੇ ਹੋਰ ਜੀਵ ਨੇ ਉਹਨਾਂ ਲਈ ਦੱਸਦੇ ਹਾਂ ਕਿ ਜਿਹੜੀ ਵਾਰ ਹੈ ਵਾਰ ਸਾਡੀ ਇੱਕ ਪੰਜਾਬੀ ਸੁਲੇਖ ਦੇ ਵਿੱਚ ਇੱਕ ਸਿਨਫ ਹੈ ਇੱਕ ਨਜ਼ਮ ਹੁੰਦੀ ਹੈ ਜੀ ਤਵੀਲ ਨਜ਼ਮ ਜਿਹਦੇ ਵਿੱਚ ਕਿਸੇ ਸੂਰਮੇ ਦੀ ਕਥਾ ਜਾਂ ਕਿਸੇ ਸੂਰਮੇ ਦੀ ਕਥਾ ਜਾਂ ਕਿਸੇ ਜੰਗ ਦਾ ਜਿਹੜਾ ਵਾਕਿਆ ਹੈ ਉਹ ਬਿਆਨ ਕੀਤਾ ਜਾਂਦਾ ਹੈ ਔਰ ਇਹ ਵਾਰਾਂ ਬਹੁਤ ਨੇ ਸਿੰਘਾਂ ਤੇ ਫਿਰੰਗੀਆਂ ਦੀ ਵਾਰ ਜਿਹੜੀ ਐਂਗਲੋ ਸਿੱਖ ਜਿਹੜੀ ਜੰਗ ਸੀ ਉਹਦੇ ਬਾਰੇ ਹੈ ਫਿਰ ਜਿਹੜੀ ਅਹਿਮਦ ਖਾਨ ਖਰਲ ਦਾ 1857 ਦੇ ਵਿੱਚ ਅੰਗਰੇਜ਼ ਨਾਲ ਜਿਹੜਾ ਉਹ ਲੜਿਆ ਸੀ ਉਹਦੀਆਂ ਵੀ ਵਾਰਾਂ ਮੌਜੂਦ ਨੇ ਬਰਕਲੀ ਦੀਆਂ ਵਾਰਾਂ ਜਿਨ੍ਹਾਂ ਦਾ ਨਾਮ ਬਰਕਲੀ ਜਨਰਲ ਬਰਕਲੀ ਤੋਂ ਲਿੱਤਾ ਗਿਆ ਬਰਕਲੀ ਦੀਆਂ ਵਾਰਾਂ ਉਹਨਾਂ ਦੇ ਵਿੱਚੋਂ ਮੇਰੇ ਖਿਆਲ ਅਸੀਂ ਇਹ ਕਹਿ ਸਕਦੇ ਹਾਂ ਕਿ ਦੁੱਲਾ ਭੱਟੀ ਦੀ ਜਿਹੜੀ ਵਾਰ ਹੈ ਉਹ ਸ਼ਾਇਦ ਸਭ ਤੋਂ ਜ਼ਿਆਦਾ ਜਿਹੜੀ ਇੱਕ ਪਪੂਲਰ ਫਾਰਮ ਹੈ ਯਾਨੀ ਉਹ ਉਸ ਤੇ ਫਿਲਮਾਂ ਵੀ ਬਣੀਆਂ ਨੇ ਉਸ ਤੇ ਕੀ ਕਹਿੰਦੇ ਨੇ ਉਹਨੂੰ ਕਾਫੀ ਗਵਿਆ ਗਿਆ ਹੈ ਇੱਕ ਆਮ ਜਿਹੜਾ ਦੇਸੀ ਵਕੀਲ ਦੇ ਵਿੱਚ ਬਹੁਤ ਉਹਦੀ ਜਗ੍ਹਾ ਹੈ ਔਰ ਬਹੁਤ ਸ਼ੌਕ ਨਾਲ ਲੋਕੀ ਸੁਣਦੇ ਨੇ ਤੇ ਜਿਹੜੀ ਦੁੱਲਾ ਭੱਟੀ ਦੀ ਵਾਰ ਹੈ ਉਹਦਾ ਇੱਕ ਮਿੰਟ ਪਾਣੀ ਸੌਰੀ ਸੋ ਜਿਹੜੀ ਦੁੱਲਾ ਭੱਟੀ ਦੀ ਵਾਰ ਹੈ ਉਹਦਾ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਖਾਸ ਕੋਈ ਅਥਾਰਟੇਟਿਵ ਟੈਕਸਟ ਸਾਡੇ ਕੋਲ ਮੌਜੂਦ ਹੈ ਯਾਨੀ ਉਹ ਜ਼ਿਆਦਾਤਰ ਗਮੀ ਗਈ ਹੈ ਜਾਂ ਖੇਡੀ ਗਈ ਹੈ ਯਾਨੀ ਰਾਸਧਾਰੀ ਟ੍ਰੈਡੀਸ਼ਨ ਦੇ ਵਿੱਚ ਬਹੁਤ ਉਹਦਾ ਖੇਤਰ ਦਾ ਬੜਾ ਟ੍ਰੈਡੀਸ਼ਨ ਰਿਹਾ ਹੈ ਛਪੀ ਵੀ ਹੈ ਜਿਵੇਂ ਜਿਹੜੀ ਆਪਣੀ ਥੀਸਿਸ ਦੇ ਵਿੱਚ ਮੈਂ
किशन सिंह आरिफ होਰਾਂ ਦੀ ਜਿਹੜੀ ਦੁੱਲਾ ਦੀ ਵਾਰ ਹੈ ਉਹ ਮੈਂ ਦੇਖੀ ਹੈ। तो ਇਹਦਾ ਯਾਨੀ ਇਹ ਕਹਿਣਾ ਕਿ ਜੀ ਇਹ ਵਾਲੀ ਵਾਰ ਠੀਕ ਹੈ ਜਾਂ ਉਹ ਠੀਕ ਹੈ ਜਾਂ ਉਹ ਬਹੁਤ ਮੁਸ਼ਕਿਲ ਕੰਮ ਹੈ, ਕਿਉਂਕਿ ਉਹ ਕਈ ਸ਼ਕਲਾਂ ਦੇ ਵਿੱਚ ਕਈ ਉਹਦੀਆਂ ਵਰਜ਼ਨਸ ਨੇ। ਔਰ ਜਿਹੜੀ ਓਰਲ ਟ੍ਰੈਡੀਸ਼ਨ ਦਾ ਜਿਵੇਂ ਹੁੰਦਾ ਹੈ ਉਸ ਤਰ੍ਹਾਂ ਓਰਲ ਟ੍ਰੈਡੀਸ਼ਨ ਸਾਨੂੰ ਮਿਲਦੀ ਹੈ। ਤੇ ਵਾਰ ਦੀ ਥੋੜੀ ਜਿਹੀ ਜਿਹੜੀ ਕਹਾਣੀ ਮੈਂ ਦੱਸ ਰਿਹਾ ਤੁਹਾਨੂੰ, ਉਹ ਹੈ ਕਿ ਜਿਹੜਾ ਦੁੱਲਾ ਭੱਟੀ ਹੈ ਔਰ ਜਿਹਦਾ ਪ੍ਰੋਪਰ ਨੇਮ ਸ਼ਾਇਦ ਅਬਦੁੱਲਾ ਭੱਟੀ ਹੈ। ਸੋ ਦੁੱਲਾ ਭੱਟੀ ਜਿਹੜਾ ਹੈ ਪਿੰਡੀ ਭੱਟੀਆਂ ਚ ਵਸਦਾ ਇੱਕ ਸਮਝ ਲਓ ਲੋਕਲ ਲੀਡਰ ਹੈ ਜਾਂ ਲॉर्ड ਵੀ ਹੈ। ਔਰ ਉਹ ਹੈ ਉਹਦਾ ਜਿਹੜਾ ਪਿਓ ਔਰ ਦਾਦਾ ਫਰੀਦ ਔਰ ਸਾਂਦਲ ਖਾਨ, ਉਹ ਦੋਵੇਂ ਵੀ ਉਹ ਦੋਵੇਂ ਜਿਹੜੇ ਸਨ ਉਹ ਅਕਬਰ ਬਾਦਸ਼ਾਹ ਦੇ ਖਿਲਾਫ ਮੁਗਲ ਜਿਹੜੀ ਰਿਆਸਤ ਸੀ ਉਸ ਦੇ ਖਿਲਾਫ ਨਾਬਿਦ ਸਨ। ਔਰ ਦੁੱਲੇ ਨੇ ਵੀ ਉਹੀਓ ਜਿਹੜੀ ਪ੍ਰੈਕਟਿਸ ਸੀ ਉਹ ਅੱਗੇ ਵਧਾਈ। ਸੋ ਦੁੱਲਾ ਭੱਟੀ ਨੂੰ ਸ਼ੁਰੂ ਵਿੱਚ ਪਤਾ ਨਹੀਂ ਸੀ ਕਿ ਉਹਦਾ ਪਿਓ ਕੌਣ ਸੀ ਔਰ ਉਹਦਾ ਦਾਦਾ ਕੌਣ ਸੀ, ਲੇਕਿਨ ਉਹਦੀ ਮਾਂ ਨੇ ਉਹਦੇ ਕੋਲੋਂ ਲੁਕਾਇਆ ਹੋਇਆ ਸੀ ਔਰ ਫਿਰ ਬਾਅਦ ਵਿੱਚ ਉਹਨੂੰ ਜਦੋਂ ਪਤਾ ਲੱਗਦਾ ਹੈ ਤੇ ਉਹ ਵੀ ਫਿਰ ਉਹੀ ਕੰਮ ਅੱਗੇ ਵਧਾਉਂਦਾ ਹੈ। ਔਰ ਉਹ ਕੰਮ ਕੀ ਹੈ ਕਿ ਮੁਗਲ ਸਲਤਨਤ ਤੇ ਮੁਗਲ ਤਾਕਤ ਨੂੰ ਦੇ ਅੱਗੇ ਨੀਵਨ ਤੋਂ ਟੋਟਲ ਇਨਕਾਰ। ਸੋ ਉਹ ਇੱਕ ਤੇ ਉਹ ਕਹਿੰਦਾ ਹੈ ਕਿ ਮੈਂ ਤੇ ਅਕਬਰ ਬਾਦਸ਼ਾਹ ਨੂੰ ਨਹੀਂ ਮੰਨਦਾ, ਸਾਡਾ ਬਾਦਸ਼ਾਹ ਨਹੀਂ ਹੈ। ਦੂਜਾ ਉਹ ਕਹਿੰਦਾ ਹੈ ਕਿ ਜਿਹੜਾ ਬਹੁਤ ਵੱਡਾ ਭਾਰੀ ਟੈਕਸ ਸੀ, ਜਿਹੜਾ ਜ਼ਰਈ ਟੈਕਸ ਸੀ, ਮਾਲੀਆ ਜਿਹੜਾ ਤਾਰਨਾ ਹੁੰਦਾ ਸੀ ਜ਼ਮੀਨਾਂ ਦੇ ਉੱਤੇ, ਉਹ ਅਸੀਂ ਨਹੀਂ ਦਿਆਂਗੇ। ਤੀਜਾ ਉਹ ਕੀ ਕਰਦਾ ਸੀ ਕਿ ਉਹ ਜਿਹੜੇ ਮੁਗਲਾਂ ਦੇ ਕਾਫਲੇ ਸਨ ਉਹਨਾਂ ਨੂੰ ਲੁੱਟ ਕੇ ਤੇ ਜਿਹੜੀ ਉਹਨਾਂ ਤੋਂ ਜੋ ਵੀ ਦੌਲਤ ਲੈ ਕੇ ਤੇ ਜਿਹੜੇ ਸਾਰੇ ਮਾੜੇ ਸਨ ਗਰੀਬ ਸਨ ਉਹਨਾਂ ਦੇ ਵਿੱਚ ਵੰਡ ਦਿੰਦਾ ਸੀ। ਸੋ ਜਿਵੇਂ ਰੋਬਿਨ ਹੁੱਡ ਵਰਗਾ ਇੱਕ ਕਰੈਕਟਰ ਸੀ, ਇੱਕ ਪਪੂਲਰ ਹੀਰੋ। ਔਰ ਕਹਾਣੀ ਵਿੱਚ ਇਹ ਉਹਦੇ ਯਾਨੀ ਇਸ ਤਰ੍ਹਾਂ ਦੀ ਹੈ ਇੱਕ ਉਹਦਾ ਬਹੁਤ ਮਸ਼ਹੂਰ ਕਹਾਣੀ ਦੇ ਵਿੱਚ ਕਾਜ਼ੀ ਦੇ ਨਾਲ ਜਿਹੜਾ ਵੀ ਹੁੰਦਾ, ਜਿਹੜਾ ਪਿੰਡ ਦਾ ਕਾਜ਼ੀ ਹੈ ਜੋ ਇਸ ਤਰ੍ਹਾਂ ਡਾਇਰੈਕਟ ਤੁਸੀਂ ਸਮਝ ਲਓ ਬਾਦਸ਼ਾਹ ਦਾ ਹੀ ਇੱਕ ਰੈਪ੍ਰਜ਼ੈਂਟੇਟਿਵ ਹੈ, ਉਹਦੇ ਨਾਲ ਵੀ ਉਹਦਾ ਜਿਹੜਾ ਹੁੰਦਾ ਹੈ। ਔਰ ਅਖੀਰੀ ਧੋਖੇ ਰਾਹੀਂ ਜਿਹੜੀ ਮੁਗਲ ਫੌਜ ਹੈ ਉਹਨੂੰ ਘੇਰ ਕੇ ਉਹਨੂੰ ਪਕੜ ਲੈਂਦੀ ਹੈ ਔਰ ਉਹਨੂੰ ਕੈਦ ਕਰ ਲਿੱਤਾ ਜਾਂਦਾ ਹੈ ਔਰ ਇਰਾਦਾ ਇਹ ਹੁੰਦਾ ਹੈ ਕਿ ਇਹਨੂੰ ਫਾਹੇ ਲਾ ਦਿੱਤਾ ਜਾਏਗਾ। ਲੇਕਿਨ ਹੁਣ ਇਹ ਵੀ ਥੋੜਾ ਥੋੜਾ ਕੁਝ ਕਹਾਣੀਆਂ ਵਿੱਚ ਫਰਕ ਹੈ ਕੁਝ ਵਿੱਚ, ਲੇਕਿਨ ਜ਼ਿਆਦਾ ਜਿਹੜੀਆਂ ਇੱਕ ਦੋ ਮੈਂ ਪੜ੍ਹੀਆਂ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਤੋਂ ਪਹਿਲਾਂ ਕਿ ਅਕਬਰ ਬਾਦਸ਼ਾਹ ਉਹਨੂੰ ਫਾਹੇ ਲਾ ਸਕੇ ਔਰ ਫਿਰ ਇਸ ਤਰ੍ਹਾਂ ਉਹਦੀ ਮਿਸਾਲ ਬਣਾ ਕੇ ਖਲਕਤ ਅੱਗੇ ਪੇਸ਼ ਕਰੇ, ਦੁੱਲਾ ਭੱਟੀ ਆਪ ਕੈਦ ਦੇ ਵਿੱਚ ਆਪਣੀ ਜਿਹੜੀ ਹੈ ਆਪਣੀ ਜਾਨ ਲੈ ਲੈਂਦਾ ਹੈ। ਔਰ ਯਾਨੀ ਉਹ ਇੱਕ ਖਾਸ ਮਤਲਬ ਜਿਕਣ ਇਲੀਅਡ ਦੇ ਵਿੱਚ ਪੁਰਾਣੇ ਅਸੀਂ ਜਿਹੜੇ ਹੀਰੋਜ਼ ਦੀ ਕਹਾਣੀਆਂ ਹੁੰਦੀਆਂ ਨੇ, ਐਪਿਕ ਹੁੰਦੇ ਨੇ, ਉਹ ਇੱਕ ਉਸ ਤਰ੍ਹਾਂ ਦਾ ਬੜਾ ਕਲਾਸਿਕ ਤੁਸੀਂ ਵੇਖੋ ਉੱਤੋਂ ਤੇ ਲੱਗਦਾ ਕਿ ਉਸ ਤਰ੍ਹਾਂ ਦਾ ਕਲਾਸਿਕ ਇਹਦਾ ਸਟਰਕਚਰ ਹੈ ਕਹਾਣੀ ਦਾ, ਇੱਕ ਦੀ ਬੜੀ ਮੇਲ ਮੈਸਕੂਲਿਨ ਹੀਰੋ ਦੀ ਕਹਾਣੀ। ਲੇਕਿਨ ਥੋੜਾ ਜਿਹਾ ਤੁਸੀਂ ਅਗਰ ਉਸ ਵਾਰ ਦੀ ਟ੍ਰੈਡੀਸ਼ਨ ਨਾਲ ਜੁੜ ਕੇ ਉਹਨੂੰ ਗੌਰ ਨਾਲ ਥੋੜਾ ਫਰੋਲੋ, ਜਿਵੇਂ ਗੁਰਸ਼ਰਨ ਸਿੰਘ ਨੇ ਔਰ ਨਜਮ ਹੁਸੈਨ ਸੈਯਦ ਨੇ ਉਹਨੂੰ ਪੜ੍ਹਿਆ, ਤੇ ਤੁਸੀਂ ਵੇਖੋਗੇ ਕਿ ਇਹਦੇ ਵਿੱਚ ਇੰਨਾ ਸਿੰਪਲ ਜਿਹਾ ਹੈ, ਕੋਈ ਸਿਰਫ ਇੱਕ ਲੀਡਰ ਜਾਂ ਇੱਕ ਮੇਨ ਹੀਰੋ ਫਿਗਰ ਦੀ ਕੋਈ ਸਾਨੂੰ ਇੱਥੇ ਵਡਿਆਈ ਜਾਂ ਉਹਦੀ ਛਾਵਾ ਨਹੀਂ ਹੋ ਰਹੀ, ਇਹਦੇ ਵਿੱਚ ਕੁਝ ਹੋਰ ਵੀ ਹੋ ਰਿਹਾ। ਔਰ ਇਹ ਜਿਹੜਾ ਕੁਝ ਹੋਰ ਹੈ ਇਹ ਹੈ ਉਹਦੇ ਉਸ ਵਾਰ ਦੇ ਵਿੱਚ ਜੋ ਇੱਕ ਸਾਨੂੰ ਪੋਸਿਬਿਲਿਟੀ ਨਜ਼ਰ ਆਉਂਦੀ ਹੈ, ਇੱਕ ਪੋਟੈਂਸ਼ੀਅਲ ਹੈ ਕਿ ਅਸੀਂ ਇੱਕ ਕ੍ਰਿਟੀਕਲ ਔਰ ਇੱਕ ਲੋਕ ਹਿੱਤ ਦੀ ਸਿਆਸਤ ਨਾਲ ਜੋੜ ਕੇ ਗੱਲ ਕਰ ਸਕੀਏ। ਸੋ ਇਹ ਉਹਦਾ ਜਿਹੜਾ ਐਸਪੈਕਟ ਹੈ ਜਿਸ ਦੇ ਨਾਲ ਗੁਰਸ਼ਰਨ ਸਿੰਘ ਤੇ ਨਜਮ ਹੁਸੈਨ ਸੈਯਦ ਨੇ ਆਪਣੇ ਡਰਾਮਿਆਂ ਨੂੰ ਜੋੜਿਆ ਔਰ ਆਪਣੇ ਡਰਾਮਿਆਂ ਨੂੰ ਬਣਾਇਆ। ਤੇ ਥੋੜੀ ਜਿਹੀ ਹੁਣ ਮੈਂ ਵਾਰ ਦੇ ਬਾਰੇ ਤੁਹਾਨੂੰ ਦੱਸ ਦਿੱਤਾ ਹੈ ਔਰ ਵਾਰ ਦੀ ਕਹਾਣੀ ਕੀ ਹੈ। ਔਰ ਹਾਂ, ਸੋ ਥੋੜਾ ਜਿਹਾ ਜੋ ਮੈਂ ਗੱਲ ਕਰ ਰਹੀ ਸੀ ਕਿ ਵਾਰ ਦੇ ਵਿੱਚ ਸਾਨੂੰ ਇੱਕ ਹੀਰੋ ਦੀ ਸੈਲੀਬ੍ਰੇਸ਼ਨ ਤੇ ਮਿਲਦੀ ਹੈ, ਲੇਕਿਨ ਸਿਰਫ ਕਿਸੇ ਹੀਰੋ ਦੀ ਗਲੋਰੀਫਾਈਂਗ ਟੇਲ ਨਹੀਂ ਹੈ, ਕੁਝ ਹੋਰ ਵੀ ਹੋ ਰਿਹਾ ਹੈ। ਔਰ
ਇੱਕ ਇੱਥੇ ਮੈਂ ਥੋੜੀ ਜਿਹੀ ਜਿਹੜੀ ਗੱਲ ਕਰਨਾ ਚਾਹ ਰਹੀ ਹਾਂ ਕਿ ਦੁੱਲਾ ਭੱਟੀ ਦੀ ਵਾਰ ਜਿਹੜੀ ਹੈ ਉਹਨੂੰ ਸਿਰਫ ਉਹਨਾਂ ਜਿਹੜੇ ਦੋ ਸਾਡੇ ਖੱਬੇ ਪੱਖ ਦੇ ਸੂਝਵਾਨ ਨੇ, ਸਿਰਫ ਉਹਨਾਂ ਨੇ ਇਹਦੇ ਨਾਲ ਕੋਈ ਸਾਂਗਾ ਨਹੀਂ ਬਣਾਇਆ। ਦੁੱਲਾ ਭੱਟੀ ਦੀ ਵਾਰ ਜਿੱਕਣ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹਦੀ ਫਿਲਮ ਵੀ ਬਣੀ ਹੈ। ਦੂਜਾ ਜਿਹੜਾ ਇੱਕ ਲੋਹੜੀ ਦਾ ਮੇਲਾ ਹੁੰਦਾ ਹੈ ਔਰ ਲੋਹੜੀ ਦੀ ਜਿਹੜੀ ਰੀਤ ਹੈ ਉਸ ਦੇ ਨਾਲ ਵੀ ਸਾਂਗਾ ਹੈ ਔਰ ਉਸ ਦੇ ਰਾਹੀਂ ਔਰ ਉਹਨਾਂ ਫਿਲਮਾਂ ਰਾਹੀਂ ਇੱਕ ਬੜੀ ਮੇਨਸਟ੍ਰੀਮ ਕਿਸਮ ਦੀ ਵੀ ਦੁੱਲਾ ਭੱਟੀ ਦੀ ਥਾਂ ਹੈ ਜਿਹਦੇ ਵਿੱਚ ਇੱਕ ਖਾਸ ਕਿਸਮ ਦਾ ਪੰਜਾਬੀਅਤ ਦਾ ਜਾਂ ਪੰਜਾਬੀ ਕੌਮ ਪਰਸਤੀ ਦਾ ਤਸੱਵੁਰ ਜਿਹੜਾ ਹੈ ਉਸ ਦੇ ਨਾਲ ਜੋੜਾ ਜਾਂਦਾ ਹੈ। ਰਣਜੀਤ ਸਿੰਘ ਵੀ ਹੀਰੋ ਸੀ, ਦੁੱਲਾ ਭੱਟੀ ਵੀ ਹੀਰੋ ਹੈ, ਇਸ ਤਰ੍ਹਾਂ ਦਾ ਇੱਕ ਸਾਂਗਾ ਬਣਾਇਆ ਜਾਂਦਾ ਹੈ। ਔਰ ਮੇਰੇ ਮੇਰੀ ਨਜ਼ਰ ਦੇ ਵਿੱਚ ਔਰ ਇਹਨਾਂ ਦੋਵਾਂ ਜਿਹੜੇ ਪਲੇ ਰਾਈਟਸ ਨੇ ਇਹਨਾਂ ਦੀ ਨਜ਼ਰ ਦੇ ਵਿੱਚ ਇਹ ਜਿਹੜਾ ਤਸੱਵੁਰ ਹੈ ਪੰਜਾਬੀ ਕੌਮ ਦਾ, ਪੰਜਾਬੀਅਤ ਦਾ, ਪੰਜਾਬੀ ਕੌਮੀਅਤ ਦਾ, ਇਹਦੇ ਵਿੱਚ ਤੁਸੀਂ ਅਗਰ ਇਹਨੂੰ ਥੋੜਾ ਜਿਹਾ ਵੀ ਫਰੋਲ ਕੇ ਵੇਖੋਗੇ ਤੇ ਪਤਾ ਲੱਗ ਜਾਂਦਾ ਹੈ ਕਿ ਇਹ ਖਾਸ ਇੱਕ ਉੱਚੀ ਜ਼ਾਤ, ਉੱਚੇ ਮੇਲ ਔਰ ਇੱਕ ਨਰ ਪ੍ਰਧਾਨ ਮੈਸਕੂਲਿਨ ਕਿਸਮ ਦੀ ਜਿਹੜੀ ਇੱਕ ਹਸਤੀ ਹੈ ਉਸ ਉਸ ਦਾ ਹੀ ਇਹਦੇ ਵਿੱਚ ਯਾਨੀ ਉਹ ਹੀ ਸਾਡੇ ਅੱਗੇ ਰੱਖੀ ਜਾ ਰਹੀ ਹੁੰਦੀ ਔਰ ਉਹਦੇ ਔਰ ਕਿਹਾ ਇਹ ਜਾ ਰਿਹਾ ਹੁੰਦਾ ਹੈ ਕਿ ਜੀ ਇਹ ਜੀ ਮਾੜਿਆਂ ਦੀ ਜਿਹੜੀ ਆਈਡੈਂਟਿਟੀ ਦੀ ਗੱਲ ਹੈ ਲੇਕਿਨ ਅਸਲ ਵਿੱਚ ਪਿੱਛੇ ਕੁਝ ਹੋਰ ਹੋ ਰਿਹਾ ਹੁੰਦਾ ਹੈ। ਲੇਕਿਨ ਅਸੀਂ ਜਦੋਂ ਇਹ ਦੋ ਡਰਾਮੇ ਅਸੀਂ ਪੜ੍ਹਨੇ ਆ ਔਰ ਇਹ ਵਾਰ ਨੂੰ ਅਸੀਂ ਜ਼ਰਾ ਇੱਕ ਕ੍ਰਿਟੀਕਲ ਤਰੀਕੇ ਨਾਲ ਪੜ੍ਹਨੇ ਆ ਤੇ ਅਸੀਂ ਪਤਾ ਲੱਗਦਾ ਹੈ ਕਿ ਦੁੱਲਾ ਭੱਟੀ ਅਸਲ ਹੀਰੋ ਨਹੀਂ ਹੈ। ਦੁੱਲਾ ਭੱਟੀ ਦੇ ਪਿੱਛੇ ਕੌਣ ਖਲੋਤੇ ਨੇ ਉਹ ਵੀ ਬਹੁਤ ਜ਼ਰੂਰੀ ਹੈ ਦੇਖਣਾ। ਔਰ ਦੁੱਲਾ ਭੱਟੀ ਨੂੰ ਦੁੱਲਾ ਭੱਟੀ ਬਣਾਉਣ ਵਿੱਚ ਕਿਸਦਾ ਹੱਥ ਹੈ, ਕਿਸਨੇ ਕਿਹੜਾ ਰੋਲ ਪਲੇ ਕੀਤਾ ਹੈ ਉਹ ਬਹੁਤ ਜ਼ਰੂਰੀ ਹੈ। ਖਾਸ ਤੌਰ ਤੇ ਨਜਮ ਹੁਸੈਨ ਸੈयद ਦੇ ਲਈ ਔਰ ਗੁਰਸ਼ਰਨ ਸਿੰਘ ਦੇ ਲਈ। ਸੋ ਇਹਦੇ ਇਸ ਪੜਤ ਦੇ ਲਈ ਮੈਂ ਜਿਹਨੂੰ ਮੈਂ ਫਿਰ ਜੋੜਾਂਗੀ ਉਹਨਾਂ ਦੋਵਾਂ ਦੇ ਡਰਾਮਿਆਂ ਦੇ ਨਾਲ ਮੈਂ ਵਾਰ ਦੇ ਇੱਕ ਛੋਟੇ ਜਿਹੇ ਐਪੀਸੋਡ ਵੱਲ ਜਾਵਾਂਗੀ ਜਿਹਦੇ ਵਿੱਚ ਦੁੱਲਾ ਭੱਟੀ ਆਪਣੇ ਪਿੰਡ ਦੇ ਵਿੱਚ ਜਦੋਂ ਇੱਕ ਜਵਾਨ ਹੈ ਔਰ ਉਹ ਜਿਸ ਤਰ੍ਹਾਂ ਹੁੰਦੇ ਨੇ ਮੁੰਡੇ ਉਹ ਸ਼ਰਾਰਤਾਂ ਵੀ ਕਰਦਾ ਹੈ ਤੇ ਉਹ ਜਦੋਂ ਔਰਤਾਂ ਘਰ ਜਾ ਰਹੀਆਂ ਨੇ ਉਹਨਾਂ ਦੇ ਘੜੇ ਫੋੜ ਰਿਹਾ ਹੈ ਆਪਣੀ ਗੁਲੇਲ ਨਾਲ ਔਰ ਫਿਰ ਉਹਨੂੰ ਮਿਹਣਾ ਦਿੰਦੀ ਹੈ ਨੱਢੀ ਮਿਰਾਸਨ ਔਰ ਉਹ ਕਹਿੰਦੀ ਤੈਨੂੰ ਪਤਾ ਨਹੀਂ ਕਿ ਤੇਰਾ ਪਿਓ ਕੌਣ ਸੀ, ਤੇਰਾ ਬਾਪ ਤੇਰਾ ਦਾਦਾ ਕੌਣ ਸੀ, ਉਹਨਾਂ ਨੇ ਕੀ ਕੰਮ ਕੀਤਾ, ਉਹ ਕੀ ਲੜਾਈ ਲੜ ਰਹੇ ਸਨ, ਉਹ ਮਾਰਿਆਂ ਲਈ ਕਿਸ ਤਰ੍ਹਾਂ ਲੜ ਰਹੇ ਸਨ ਤੇ ਤੂੰ ਕੀ ਕਰ ਰਿਹਾ। ਔਰ ਉਹ ਜਿਹੜਾ ਮੂਮੈਂਟ ਹੈ ਉਸ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਦੁੱਲਾ ਭੱਟੀ ਦੇ ਵਿੱਚ ਕਿਵੇਂ ਅੰਦਰੋਂ ਤਬਦੀਲੀ ਆਉਂਦੀ ਹੈ, ਕਿਵੇਂ ਉਹ ਇੱਕ ਟਰਾਂਸਫਾਰਮ ਹੁੰਦਾ ਹੈ ਔਰ ਉਹ ਫਿਰ ਵਾਕਈ ਦੁੱਲਾ ਭੱਟੀ ਬਣ ਜਾਂਦਾ ਹੈ। ਸੋ ਇੱਥੇ ਮੈਨੂੰ ਲੱਗਿਆ ਕਿ ਜਿਹੜੀ ਨੱਢੀ ਮਿਰਾਸਨ ਹੈ ਜੋ ਕਿ ਮਿਰਾਸਨ ਹੈ ਔਰ ਮਿਰਾਸੀਆਂ ਨੂੰ ਅਸੀਂ ਸਾਡੇ ਜਿਹੜਾ ਪਿੰਡ ਦਾ ਵਸੇਬ ਹੈ ਉਹਦੇ ਵਿੱਚ ਕੀ ਜਗ੍ਹਾ ਦਿੱਤੀ ਜਾਂਦੀ ਹੈ ਜਾਂ ਕੀ ਇੱਜ਼ਤ ਦਿੱਤੀ ਜਾਂਦੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ, ਸ਼ਾਇਦ ਮੈਨੂੰ ਦੱਸਣ ਦੀ ਲੋੜ ਨਹੀਂ। ਲੇਕਿਨ ਮਿਰਾਸਨ ਉਹ ਕਰਦਾਰ ਹੈ ਜਿਹਦੇ ਕੋਲ ਇੰਨਾ ਜ਼ਰੂਰੀ ਇਲਮ, ਇੰਨੀ ਜ਼ਰੂਰੀ ਜਿਹੜੀ ਨੌਲੇਜ ਹੈ ਦੁੱਲਾ ਭੱਟੀ ਦੇ ਬਾਰੇ ਔਰ ਲੋਕ ਹਿੱਤ ਦੀ ਪ੍ਰੈਕਟਿਸ ਦੇ ਬਾਰੇ, ਸਿਆਸਤ ਦੇ ਬਾਰੇ, ਹਿਸਟਰੀ ਬਾਰੇ, ਫਰੀਦ ਦਾ ਵੀ, ਸਾਂਗਲ ਖਾਨ ਦਾ ਵੀ ਉਹੋ ਹੀ ਦੱਸਦੀ ਹੈ ਕਿ ਉਹ ਕੈਰੈਕਟਰ ਫਿਰ ਕਿੰਨਾ ਜ਼ਰੂਰੀ ਹੈ। ਔਰ ਫਿਰ ਅਗਰ ਤੁਸੀਂ ਵੇਖੋ ਜਿਹੜੇ ਡਰਾਮੇ ਨੇ ਧਮਕ ਨਗਾਰੇ ਦੀ ਔਰ ਤਖਤ ਲਾਹੌਰ ਉਹਨਾਂ ਦੇ ਵਿੱਚ ਵੀ ਇਹ ਨੱਢੀ ਦਾ ਕਰੈਕਟਰ ਕਿਸ ਤਰ੍ਹਾਂ ਹੋਰ ਕਰੈਕਟਰਸ ਦੇ ਵਿੱਚ ਸਾਨੂੰ ਦਿਖਦਾ ਹੈ। ਸੋ ਇਹ ਜਿਹੜਾ ਗੁਰਸ਼ਰਨ ਸਿੰਘ ਹੋਰਾਂ ਦਾ ਡਰਾਮਾ ਹੈ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜਾ ਵਾਰ ਦੇ ਵਿੱਚ ਦੁੱਲਾ ਭੱਟੀ ਤੇ ਦੁੱਲਾ ਭੱਟੀ ਦਾ ਕਾਜ਼ੀ ਜਾਂ ਮੁੱਲਾ ਨਾਲ ਜਿਹੜਾ ਹੁੰਦਾ ਜਿਹਦੇ ਵਿੱਚ ਦੁੱਲਾ ਭੱਟੀ ਮੁੱਲਾ ਦਾ ਜਿਹੜਾ ਇੱਕ ਬਹੁਤ ਹੀ ਮਲਕੀਅਤ ਔਰ ਧਰਮ ਦੇ ਨਾਲ ਜੁੜਿਆ ਹੋਇਆ ਉਹਦਾ ਇੱਕ ਏਜੰਡਾ ਹੈ ਉਹਨੂੰ ਬਿਲਕੁਲ ਐਕਸਪੋਜ਼ ਕਰ ਦਿੰਦਾ ਹੈ। ਲੇਕਿਨ ਗੁਰਸ਼ਰਨ ਸਿੰਘ ਨੇ ਆਪਣੇ ਡਰਾਮੇ ਦੇ ਵਿੱਚ ਇਹ ਜਿਹੜਾ ਡਾਇਲੌਗ ਹੈ ਉਹ ਦੁੱਲਾ ਤੇ ਕਾਜ਼ੀ ਨਾਲ ਨਹੀਂ ਕਰਾਇਆ, ਉਹਨਾਂ ਨੇ ਇੱਕ ਮਿਰਾਸੀ ਦੇ ਕਰੈਕਟਰ ਨੂੰ ਦੁੱਲੇ ਦੀ ਜਗ੍ਹਾ ਰਿਪਲੇਸ ਕਰ ਦਿੱਤਾ ਹੈ। ਸੋ ਇੱਕ ਤਰ੍ਹਾਂ ਸਾਨੂੰ ਨਜ਼ਰ ਆਉਂਦਾ ਹੈ ਕਿ ਕਿਵੇਂ ਜਿਹੜੇ ਸਾਡੇ ਨਵੇਂ ਪਲੇ ਰਾਈਟਸ ਨੇ ਉਹ ਵੇਖ ਰਹੇ ਨੇ ਲੈਫਟ ਦੇ ਵਿੱਚ ਨਵੀਂ ਲੀਡਰਸ਼ਿਪ ਦੀ ਕੀ ਕੰਸੈਪਸ਼ਨ ਹੋ ਸਕਦੀ ਹੈ, ਲੀਡਰ ਕੌਣ ਹੈ, ਲੀਡਰ ਕੀ ਹੁੰਦਾ ਹੈ, ਹਾਇਰਾਰਕੀ ਦੀ ਸਾਨੂੰ ਲੋੜ ਹੁੰਦੀ ਹੈ ਔਰ ਸਿੱਖਣ ਵਾਲਾ ਕੌਣ ਹੈ, ਸਿਖਾਉਣ ਵਾਲਾ ਕੌਣ ਹੈ।
ਸੋ ਜਿਹੜੀ ਆਮ ਇੱਕ ਮਾਰਕਸਿਸਟ ਸਮਝ ਹੈ ਉਹਦੇ ਵਿੱਚ ਜਿਹੜਾ ਅਰਬਨ ਇੰਟੈਲੈਕਚੁਅਲ ਹੈ ਉਹਨੇ ਜਾ ਕੇ ਵਰਕਰਾਂ ਨੂੰ ਜਾਂ ਪਿੰਡਾਂ ਦੇ ਵਿੱਚ ਜਾ ਕੇ ਸੁਰਤ ਵੰਡਣੀ ਹੈ, ਇੱਥੇ ਉਹਨਾਂ ਨੇ ਇਸਦਾ ਉਲਟ ਕਰ ਦਿੱਤਾ ਹੈ। ਇੱਥੇ ਦੁੱਲਾ ਜਿਹੜਾ ਹੈ ਉਹ ਨਡੀ ਮਿਰਾਸਨ ਤੋਂ ਸਿੱਖ ਰਿਹਾ ਹੈ, ਜਾਂ ਮਿਰਾਸੀ ਜਿਹੜਾ ਹੈ ਉਹ ਆਪ ਮੁੱਲਾਂ ਦੇ ਏਜੰਡਾ ਨੇ ਜੋ ਕਿ ਸਟੇਟ ਦਾ ਤਾਕਤਵਰ ਜਿਹੜਾ ਹੈ ਮੇਲ ਉਸਦਾ ਆਈਡੀਓਲੌਗ ਹੈ ਉਹਦੇ ਨਾਲ ਭਿੜ ਰਿਹਾ ਹੈ। ਸੋ ਇਸ ਤਰ੍ਹਾਂ ਜਿਹੜਾ ਹੀਰੋ ਹੈ ਜਿਹਨੂੰ ਅਸੀਂ ਹੀਰੋ ਕਹਿੰਦੇ ਹਾਂ ਉਹਨੂੰ ਛੱਡ ਕੇ ਤੇ ਜਿਹੜੇ ਮਾੜੇ ਸਬਜੈਕਟ ਨੇ, ਮਾੜੇ ਕਰੈਕਟਰ ਨੇ, ਜਿਨ੍ਹਾਂ ਨੂੰ ਅਦਰਵਾਈਜ਼ ਕੋਈ ਅਸੀਂ ਗੌਰ ਨਹੀਂ ਉਹਨਾਂ ਤੇ ਕਰਦੇ, ਉਹਨਾਂ ਦੇ ਵੱਲ ਧਿਆਨ ਕਰਾਇਆ। ਔਰ ਇਹੋ ਹੀ ਸ਼ਾਇਦ ਸਾਨੂੰ ਬਲਕਿ ਜਿਹੜਾ ਨਜਮ ਸਾਹਿਬ ਦਾ ਡਰਾਮਾ ਹੈ ਤਖ਼ਤ ਲਾਹੌਰ ਉਹਦੇ ਵਿੱਚ ਹੋਰ ਵੀ ਜ਼ਿਆਦਾ ਨਜ਼ਰ ਆਉਂਦੀ ਹੈ, ਕਿਉਂਕਿ ਉਸ ਡਰਾਮੇ ਦੀ ਮਜ਼ੇਦਾਰ ਗੱਲ ਇਹ ਹੈ ਕਿ ਉਹਦੇ ਵਿੱਚ ਦੁੱਲਾ ਭੱਟੀ ਦਾ ਕਿਰਦਾਰ ਹੈ ਹੀ ਨਹੀਂ। ਦੁੱਲਾ ਭੱਟੀ ਦਾ ਕਰੈਕਟਰ ਆਉਂਦਾ ਹੀ ਨਹੀਂ ਹੈ ਡਰਾਮੇ ਦੇ ਵਿੱਚ, ਔਰ ਪੂਰਾ ਜਿਹੜਾ ਕਰੈਕਟ ਉਹਦੇ ਵਿੱਚ ਜਿੰਨਾ ਕੁਝ ਕੰਮ ਹੋ ਰਿਹਾ ਹੈ, ਜਿੰਨੀ ਕੁਝ ਮੁਗਲ ਸਰਕਾਰ ਦੇ ਨਾਲ ਲੜਾਈ ਲੜੀ ਜਾ ਰਹੀ ਹੈ, ਉਹ ਟੋਟਲ ਲੜਾਈ ਦੋ ਕਰੈਕਟਰ ਲੜ ਰਹੇ ਨੇ। ਇੱਕ ਰਮਜਾ ਹੈ ਜਿਹਦੇ ਬਾਰੇ ਸਾਨੂੰ ਦੱਸਿਆ ਜਾਂਦਾ ਹੈ ਕਿ ਉਹ ਨਾ ਉਹਦੀ ਜ਼ਾਤ ਕਿਸੇ ਨੂੰ ਪਤਾ ਹੈ, ਨਾ ਉਹਦਾ ਮਾਪਿਓ ਦਾ ਕਿਸੇ ਨੂੰ ਪਤਾ ਹੈ। ਬੇਸਿਕਲੀ ਕੋਈ ਲੋ ਸੋਸ਼ਲ ਸਟੇਟਸ, ਲੋ ਕਾਸਟ ਕਰੈਕਟਰ ਉਹ ਹੈ। दूसरा जरा कैरेक्टर है जो कि बहुत जरूरी है वो है हुसैन का कैरेक्टर, जो कि उन्होंने माधोलाल हुसैन जरा शायर है और जुलाहा भी है उससे बेस किया है। तो किवें उत्थे भी उन्होंने एक तरह कहना चाह रहे हैं कि शायद ਜਿਹੜੀ 1970s ਦੀ ਇਨਕਲਾਬੀ ਸਿਆਸਤ ਹੈ ਉਹਦੇ ਵਿੱਚ ਖੱਬੇ ਪੱਖ ਦੇ ਲਈ, ਖੱਬੇ ਪੱਖ ਦੇ ਆਰਗੇਨਾਈਜ਼ਰ ਦੇ ਲਈ ਇਹ ਸੋਚਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਇੱਕ ਇਲੀਟ ਐਰੋਗੈਂਸ ਹੈ ਜਾਂ ਇਲੀਟ ਦਾ ਰੋਲ ਹੈ ਉਹ ਕੁਝ ਹੋਰ ਹੈ ਔਰ ਸਾਨੂੰ ਕੁਝ ਸਿੱਖਣ ਦੀ ਲੋੜ ਹੈ। ਸੋ ਉਹ ਇੱਕ ਜਿਹੜਾ ਫਰਕ ਹੁੰਦਾ ਹੈ ਇੰਟੈਲੈਕਚੁਅਲ ਦਾ ਔਰ ਆਮ ਆਦਮੀ ਦਾ, ਉਹ ਬਿਲਕੁਲ ਉਹਦੇ ਵਿੱਚ ਖਤਮ ਕਰ ਰਹੇ ਨੇ ਆਪਣੇ ਇਸ ਕੰਮ ਦੇ ਵਿੱਚ। ਸੋ ਬਸ ਇਹਦੇ ਨਾਲ ਮੈਂ ਸੋਚ ਰਹੀ ਹਾਂ ਕਿ ਥੋੜਾ ਜਿਹਾ ਬਸ ਰੈਪ ਅਪ ਕਰਦੇ ਹਾਂ ਕਿ ਥੋੜਾ ਜਿਹਾ ਮੈਂ ਤੁਹਾਨੂੰ ਪਲੇਸ ਦੇ ਬਾਰੇ ਦੱਸਿਆ ਹੈ, ਜ਼ਿਆਦਾ ਮੈਂ ਡਿਟੇਲ ਵਿੱਚ ਨਹੀਂ ਜਾ ਸਕਦੀ। ਔਰ ਖਤਮ ਕਰਨ ਲਈ ਮੈਂ ਬਸ ਇਹ ਕਹਿਣਾ ਚਾਹ ਰਹੀ ਸੀ ਕਿ ਇਹ ਫਿਰ ਇਸ ਤਰ੍ਹਾਂ ਦੀ ਜਿਹੜੇ ਲਿਟਰੇਚਰ ਹੈ ਜਿਹਨੂੰ ਕੋਈ ਵੀ ਨਹੀਂ ਜ਼ਿਆਦਾ ਪੜ੍ਹਨਾ ਪਸੰਦ ਕਰਦਾ ਜਾਂ ਜ਼ਬਾਨ ਦੀ ਵਜ੍ਹਾ ਤੋਂ ਜਾਂ ਇਸ ਲਈ ਕਿਉਂਕਿ ਉਹ ਮਸ਼ਹੂਰ ਨਹੀਂ ਹੈ, ਸੋ ਕਿਉਂ ਅਸੀਂ ਇਹਨਾਂ ਨੂੰ ਪੜ੍ਹੀਏ ਔਰ ਇਹਦਾ ਕੀ ਫਾਇਦਾ ਹੈ। ਸੋ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਖਾਸ ਤੌਰ ਤੇ ਦੁੱਲਾ ਭੱਟੀ ਦੀ ਵਾਰ ਦੇ ਵਿੱਚ ਜਿਹੜਾ ਇੱਕ ਸਾਨੂੰ ਰਮਜ਼ ਮਿਲਦੀ ਹੈ ਬਾਰ ਤੇ ਸਰਕਾਰ ਦੀ। ਇੱਕ ਪਾਸੇ ਬਾਰ ਹੈ, ਦੁੱਲੇ ਦੀ ਬਾਰ, ਔਰ ਉਹ ਇਲਾਕਾ ਹੈ ਜੋ ਕਿ ਕੀ ਸਿੰਬੋਲਾਈਜ਼ ਕਰਦਾ ਹੈ, ਜੋ ਸਿੰਬੋਲਾਈਜ਼ ਕਰਦਾ ਹੈ ਸਾਡੇ ਅੰਦਰ ਜਿਹੜੀ ਲੜਨ ਦੀ ਸਖਤ ਔਰ ਤਾਕਤ ਹੈ, ਔਰ ਉਹ ਖੁੱਲਾ ਜੋ ਸਪੇਸ ਹੈ ਉਹ ਬਾਰ ਦਾ ਇਲਾਕਾ ਹੈ ਜੋ ਕਿ ਕਾਨੂੰਨੀ ਨਿਜ਼ਾਮ ਆਉਣ ਤੋਂ ਪਹਿਲਾਂ ਸਾਡੇ ਕਲਚਰ ਦਾ, ਸਾਡੀ ਜਿਹੜੀ ਹੋਂਦ ਹੈ ਉਸਦਾ ਹਿੱਸਾ ਸੀ। ਸੋ ਕਿਵੇਂ ਇਹਦੇ ਵਿੱਚ ਸਾਨੂੰ ਜਿਹੜਾ ਇੱਕ ਅਮਲ ਹੈ ਗੁਰਸ਼ਰਨ ਸਿੰਘ ਦਾ ਔਰ ਨਜਮ ਹੁਸੈਨ ਸੈਯਦ ਦਾ ਕਿ ਉਹ ਇਥਾਨੀ ਜਿਹੜੀ ਸੁਲੇਖ ਰੀਤ ਹੈ ਉਸ ਦੇ ਵਿੱਚੋਂ ਹੀ ਕੁਝ ਸਿਆਸੀ ਸੁਰਤ ਨਿਕਾਲ ਰਹੇ ਨੇ ਕਿ ਇਹ ਇੱਕ ਤਰ੍ਹਾਂ ਦਾ ਮਾਰਕਸਿਸਟ ਥਿਊਰੀ ਨੂੰ ਔਰ ਇਨਕਲਾਬ ਦੀ ਥਿਊਰੀ ਨੂੰ ਡੀਕੋਲੋਨਾਈਜ਼, ਯਾਨੀ ਉਹਦੇ ਵਿੱਚੋਂ ਜਿਹੜਾ ਇੱਕ ਉਹਦੇ ਉੱਤੇ ਕਾਨੂੰਨੀ ਗੀਰ ਸੋਚ ਦਾ ਜਿਹੜਾ ਜਕੜ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਹੈ। ਦੂਸਰਾ ਜੋ ਬਹੁਤ ਇੰਟਰਸਟਿੰਗ ਇੱਥੇ ਸਾਨੂੰ ਨਜ਼ਰ ਆਉਂਦਾ ਹੈ ਅਗਰ ਅਸੀਂ ਇਹਨਾਂ ਦੋਵਾਂ ਡਰਾਮਿਆਂ ਨੂੰ ਪੜ੍ਹੀਏ ਕਿ ਜੋ ਇੱਕ ਖਾਸ ਤਸੱਵੁਰ ਸੀ ਕਿ ਜੀ ਕਾਨੂੰਨੀ ਗੀਰ ਨਿਜ਼ਾਮ ਮੁੱਕਣ ਤੋਂ ਮਗਰੋਂ ਆਜ਼ਾਦ ਹੋ ਗਏ ਨੇ ਮੁਲਕ, ਲੇਕਿਨ ਉਹ ਇੱਕ ਪੁਰਾਣੇ ਹੀਰੋ ਨੂੰ ਪੁਰਾਣੀ ਕਹਾਣੀ, ਪੁਰਾਣੀ ਨਾਬਰੀ ਦੀ ਕਹਾਣੀ ਨੂੰ ਰਿਵਾਈਵ ਕਰਕੇ ਸਵਾਲ ਉਠਾ ਰਹੇ ਨੇ ਕਿ ਅੰਗਰੇਜ਼ ਤੇ ਤੁਰ ਗਿਆ ਹੈ ਲੇਕਿਨ ਜਿਹੜੇ ਹੁਣ ਇੱਥੇ ਆਪਣੇ ਜਿਹੜੇ ਸਰਕਾਰ ਸਿਰ ਤੇ ਬਹਿ ਗਈ ਹੈ ਉਹਨਾਂ ਨੇ ਸਾਨੂੰ ਕਿੰਨਾ ਕੁ ਆਜ਼ਾਦ ਹੋਣ ਦਿੱਤਾ ਹੈ। ਸੋ ਇਹ ਤੁਸੀਂ ਯਾਦ ਰੱਖੋ ਕਿ ਦੋਵੇਂ ਡਰਾਮੇ ਜਿਹੜੇ ਨੇ ਇਹ ਡਿਕਟੇਟਰਸ਼ਿਪ ਔਰ ਅਥਾਰਟੇਰੀਅਨ ਰੇਜੀਮ, ਇੱਕ ਪਾਸੇ ਇੰਦਰਾ ਗਾਂਧੀ ਦੀ ਇਮਰਜੈਂਸੀ ਹੈ ਔਰ ਇੰਦਰਾ ਗਾਂਧੀ ਦੀ ਕੀ ਇਮਰਜੈਂਸੀ ਸੀ, ਉਹਦੇ ਵਿੱਚ ਕੀ ਕੀ ਜ਼ੁਲਮ ਹੋਏ ਲੋਕਾਂ ਤੇ ਉਹ ਸਾਨੂੰ ਪਤਾ ਹੈ। ਦੂਜੇ ਪਾਸੇ ਅਯੂਬ ਖਾਨ ਦਾ ਦੌਰ ਹੈ ਔਰ ਫਿਰ ਬਾਅਦ ਵਿੱਚ ਤਖ਼ਤ ਲਾਹੌਰ ਨੂੰ ਲੋਕ ਰਹਿਸ ਨੇ ਜ਼ਿਆ ਦੌਰ ਦੇ ਵਿੱਚ ਵੀ ਪਰਫਾਰਮ ਕੀਤਾ।
तो किस तरह ਇਹ ਪੁਰਾਣੀਆਂ ਵੀ ਕਹਾਣੀਆਂ ਜਿਹੜੀਆਂ ਨੇ ਫੋਕ ਕਲਚਰ ਨੂੰ ਤੁਸੀਂ ਅੱਜ ਦੀ ਅਜੋਕੀ ਸਿਆਸਤ ਦੇ ਉੱਤੇ ਰਿਫਲੈਕਟ ਕਰਨ ਲਈ ਕਿਸ ਤਰ੍ਹਾਂ ਵਰਤ ਸਕਦੇ ਹੋ ਔਰ ਕਿਸ ਤਰ੍ਹਾਂ ਤੁਸੀਂ ਇੱਕ ਪੋਸਟ ਕਲੋਨੀਅਲ ਦੌਰ ਦੇ ਵਿੱਚ ਵੀ ਪੋਸਟ ਕਲੋਨੀਅਲ ਸਟੇਟ ਦੀ ਕ੍ਰਿਟਿਸਿਜ਼ਮ ਜਿਹੜੀ ਹੈ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਕਿ ਉਹ ਇਸ ਤਰ੍ਹਾਂ ਦੀ ਜ਼ੁਬਾਨ ਦੇ ਵਿੱਚ ਹੋ ਰਹੀ ਹੋਏ ਜੋ ਕਿ ਹਰ ਕਿਸੇ ਲਈ ਐਕਸੈਸਿਬਲ ਹੈ ਸਿਰਫ ਕਿਸੇ ਬਾਹਰ ਦੇ ਪੜ੍ਹੇ ਹੋਏ ਜਾਂ ਮਾਰਕਸਿਜ਼ਮ ਦੇ ਪੜ੍ਹੇ ਹੋਏ ਬੰਦੇ ਨੂੰ ਨਹੀਂ ਸਿਰਫ ਸਮਝ ਆ ਰਹੀ ਜੋ ਕਿ ਵੈਸਟਰਨ ਥਿਊਰੀ ਤੋਂ ਬਾਹਰ ਹੈ ਕੁਝ ਇਸ ਤਰ੍ਹਾਂ ਹੈ दूसरी आखिरी ਜਿਹੜੀ मैं गल करना चाह रही थी जो कि मैं थोड़ी जी पहले भी कर ली है कि ਇਹ ਇੱਕ ਅਮਲ ਜਿਹੜਾ ਸੀ ਇਹਨਾਂ ਦੋਵਾਂ ਦਾ ਉਹ ਜਿਹੜਾ ਇੱਕ ਸਾਨੂੰ 70s ਦੇ ਵਿੱਚ 60s ਦੇ ਵਿੱਚ ਵੀ ਹਿਸਟਰੀ ਫਰਮ ਬਿਲੋ ਲਿਖਣ ਦਾ ਇੱਕ ਟ੍ਰੈਂਡ ਆਂਦਾ ਹੈ ਕਿ ਅਸੀਂ ਜਿਹੜੀ ਹਿਸਟਰੀ ਦਾ ਡਿਸਪਲਿਨ ਹੈ ਉਹਦੇ ਵਿੱਚ ਜਿਹੜੀ ਇੱਕ ਇਲੀਟਿਜ਼ਮ ਹੈ ਜਿਹਦੇ ਵਿੱਚ ਤੁਸੀਂ ਕਲੋਨੀਅਲ ਆਰਕਾਈਵ ਦੇ ਰਾਹੀਂ ਲੋਕਾਂ ਦੀ ਹਿਸਟਰੀ ਵੇਖ ਰਹੇ ਹੋ ਉਹਨੂੰ ਉਲਟ ਕਰਨਾ ਚਾਹੁੰਦੇ ਹਾਂ ਉਹਨੂੰ ਉਲਟਾਉਣਾ ਚਾਹੁੰਦੇ ਹਾਂ ਔਰ ਬਜਾਏ ਇਸ ਤੋਂ ਕਿ ਅਸੀਂ ਉੱਤੋਂ ਵੇਖੀਏ ਕਿ ਥੱਲੇ ਲੋਕੀ ਕੀ ਕਰ ਰਹੇ ਨੇ ਅਸੀਂ ਲੋਕਾਂ ਦੀ ਅੱਖਾਂ ਤੋਂ ਵੇਖੀਏ ਲੋਕਾਂ ਦਾ ਪਰਸਪੈਕਟਿਵ ਲੈ ਕੇ ਤੁਰੀਏ ਔਰ ਉਸ ਤੋਂ ਐਨਾਲਾਈਜ਼ ਕਰੀਏ ਸੋ ਇਹ ਵੀ ਦੁੱਲਾ ਭੱਟੀ ਦੇ ਕੰਮ ਨਾਲ ਜੁੜਨ ਦਾ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਸੀ ਔਰ ਇੱਥੇ ਅਗਰ ਅਸੀਂ ਆਪਣੇ ਐਕੈਡੈਮਿਕ ਉਹਦੇ ਵਿੱਚ ਗੱਲ ਕਰੀਏ ਤੇ ਜਿਹੜਾ ਸਬਆਰਡਨ ਸਟੱਡੀਜ਼ ਦਾ ਪੂਰਾ ਇੱਕ ਪ੍ਰੋਜੈਕਟ ਸੀ ਉਹਦੇ ਵਿੱਚ ਇਹੋ ਹੀ ਉਹਨਾਂ ਦਾ ਯਾਨੀ ਇੱਕ ਆਰ ਇਹੋ ਹੀ ਸੀ ਕਿ ਜੀ ਅਸੀਂ ਆਮ ਬੰਦੇ ਦੀ ਜਿਹੜਾ ਸਬਆਰਡਨ ਹੈ ਜਿਹਦੀ ਕਹਾਣੀ ਜਿਹਦੇ ਕਿਤਾਬਾਂ ਨਹੀਂ ਲਿਖੀਆਂ ਗਈਆਂ ਜਿੰਦਾ ਨਾਂ ਨਿਸ਼ਾਨ ਹੀ ਮਿਟਾ ਦਿੱਤਾ ਗਿਆ ਹੈ ਤਾਰੀਖ ਵਿੱਚੋਂ ਉਹਦੀ ਗੱਲ ਕਰਨਾ ਚਾਹੁੰਦੇ ਪਰ ਤੁਸੀਂ ਅਗਰ ਉਹਨਾਂ ਦੀ ਕਿਤਾਬਾਂ ਵੇਖੋ ਤੁਸੀਂ ਰਣਜੀਤ ਗੁਹਾ ਦਾ ਆਪਣਾ ਜਿਹੜਾ ਬਹੁਤ ਇੰਪੋਰਟੈਂਟ ਪਹਿਲੀ ਉਹਨਾਂ ਦੀ ਕਿਤਾਬ ਹੈ ਐਲੀਮੈਂਟਰੀ ਐਸਪੈਕਟਸ ਆਫ ਪੈਜੈਂਟ ਇੰਸਰਜੈਂਸੀ ਇਨ ਕਲੋਨੀਅਲ ਇੰਡੀਆ ਤੁਸੀਂ ਉਹ ਵੇਖੋ ਉਹਦੇ ਚ ਸਾਫ਼ ਕਹਿੰਦੇ ਨੇ ਕਿ ਜੀ ਅਗਰ ਕੁਝ ਪੜ੍ਹਨਾ ਹੈ ਤੇ ਪੜ੍ਹਨਾ ਤੇ ਸਾਨੂੰ ਆਰਕਾਈਵ ਦੇ ਵਿੱਚੋਂ ਹੀ ਪਏਗਾ ਜਿਹੜਾ ਅੰਗਰੇਜ਼ ਲਿਖ ਕੇ ਗਿਆ ਕਿਉਂਕਿ ਜਿਹੜੀ ਫੋਕ ਲਿਟਰੇਚਰ ਹੈ ਇਹਦੇ ਵਿੱਚ ਤੇ ਜੀ ਬਾਇਸ ਹੀ ਬੜਾ ਹੈ ਇਹਦੇ ਵਿੱਚ ਤੇ ਇਸ ਤਰ੍ਹਾਂ ਦੇ ਬੰਦੇ ਲਿਖ ਰਹੇ ਸਨ ਜਿਹੜੇ ਆਪ ਜਿਹੜੇ ਸਨ ਉਹ ਜ਼ਮੀਨਦਾਰ ਦੇ ਬੜੇ ਨੇੜੇ ਸਨ ਔਰ ਉਹ ਖਾਸ ਕਰਕੇ ਜਿਹੜੇ ਨੇ ਦੂ ਮਰਾਸੀਆਂ ਦੀ ਗੱਲ ਕਰ ਰਹੇ ਨੇ ਤੇ ਕਿਸ ਤਰ੍ਹਾਂ ਤੁਸੀਂ ਵੇਖੋ ਕਿ ਜਿਹੜੇ ਸਾਡੇ ਦਿਮਾਗ ਵਿੱਚ ਵੀ ਇੱਕ ਪਰਸਪੈਕਟਿਵ ਹੈ ਕਿ ਸਬਆਰਡਨ ਸਟੱਡੀਜ਼ ਨੇ ਬਹੁਤ ਜ਼ਿਆਦਾ ਹਿਸਟਰੀ ਨੂੰ ਇੱਕ ਤਰ੍ਹਾਂ ਰੈਡੀਕਲਾਈਜ਼ ਕੀਤਾ ਉਸ ਤੋਂ ਵੀ ਹੋਰ ਕਿਸਮ ਦੇ ਪਰਸਪੈਕਟਿਵ ਵੀ ਸਨ ਕੁਝ ਲੋਕਾਂ ਨੇ ਵਾਕਈ ਫੋਕ ਦੇ ਰਾਹੀਂ ਹਿਸਟਰੀ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਫੋਕ ਦੇ ਰਾਹੀਂ ਸਿਆਸਤ ਨੂੰ ਵੀ ਇਨਕਲਾਬੀ ਸਿਆਸਤ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਸੋ ਬਸ ਥੋੜੇ ਜਿਹੇ ਕੁਝ ਆਈਡੀਆ ਸਨ ਜਿਹੜੇ ਮੈਂ ਤੁਹਾਡੇ ਅੱਗੇ ਰੱਖ ਦਿੱਤੇ ਨੇ ਜ਼ਿਆਦਾ ਡਿਟੇਲ ਵਿੱਚ ਨਹੀਂ ਮੈਂ ਗਈ ਤੇ ਬਸ ਤਾਂ ਹੀ ਤੁਸੀਂ ਵਾਪਸ ਆ ਕੇ ਹਾਂ ਜੀ ਹਾਂ ਜੀ ਬਹੁਤ ਜ਼ਬਰਦਸਤ ਜੀ ਤੁਹਾਡੀ ਟਾਕ ਅਸੀਂ ਇੱਕ ਦੋ ਗੱਲਾਂ ਇਹਦੇ 'ਚ ਜਿਹੜੀਆਂ ਕਾਫੀ ਸਾਰੇ ਲੋਕਾਂ ਨੇ ਕੁਐਸਚਨ ਕੀਤੇ ਨੇ ਉਹ ਤੇ ਅਸੀਂ ਸ਼ਾਮਲ ਕਰਾਂਗੇ ਲੇਕਿਨ ਇਹਦੇ ਨਾਲ ਇੱਕ ਮੈਂ ਗੱਲ ਆਪਣੀ ਪੁੱਛਣੀ ਸੀ ਕਿ ਜਿਹੜੀ ਸ਼ਾਹ ਹੁਸੈਨ ਦਾ ਜਿਹੜਾ ਇਰਾ ਬਣਦਾ ਹੈ ਉਹਦਾ ਦੁੱਲੇ ਦੇ ਇਰਾ ਦੇ ਨਾਲ ਤੁਸੀਂ ਕੋਈ ਵੇਖਿਆ ਕਿ ਕੋਈ ਉਹ ਮਸਲਨ ਉਹ ਇਕੱਠੇ ਨੇ ਕੰਟੈਂਪਰੇਰੀ ਨੇ ਕਿ ਉਹਨਾਂ ਦਾ ਉਹ ਕਰੈਕਟਰ ਜਿਸ ਤਰ੍ਹਾਂ ਉਹਦੇ ਵਿੱਚ ਉਹਨਾਂ ਨੇ ਉਹਦਾ ਕਿਹਾ ਹੈ ਕਿ ਬਲਕਿ ਸੇਵਕ ਸਾਹਿਬ ਦੇ ਵਿੱਚ ਤੇ ਉਹ ਡਰਾਮੇ ਦੇ ਵਿੱਚ ਉਹ ਕਹਿੰਦੇ ਨੇ ਕਿ ਜੀ ਉਹ ਕਾਫੀ ਉਹਨਾਂ ਦੇ ਸਾਹਮਣੇ ਪੜ੍ਹ ਕੇ ਜਿਹੜੀ ਇਹਨਾਂ ਗਵਰਨਰ ਨੂੰ ਕਿਹਾ ਕਿ ਜੀ ਉਹਨਾਂ ਦੇ ਸਾਹਮਣੇ ਪੜ੍ਹੀ ਜਾ ਕੇ ਮਾਏ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੇ ਹਾਂ ਹਾਂਜੀ ਸੋ ਦੇਖੋ ਇੱਕ ਤੇ ਉਹੀ ਜਿਹੜੀ ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਮੇਰਾ ਹਿਸਟੋਰੀਕਲ ਨਹੀਂ ਹੈ ਕੰਮ ਮੈਂ ਤੇ ਲਿਟਰੇਚਰ ਦੀ ਜਿਹੜੀ ਅੰਦਰ ਰਮਜ਼ਾਂ ਨੇ ਔਰ ਸਿੰਬਲਸ ਦੇ ਵਿੱਚ ਜ਼ਿਆਦਾ ਇੰਟਰਸਟਿਡ ਹਾਂ ਤੇ ਮੇਰੇ ਉਸ ਤੇ ਫੋਕਸ ਜ਼ਿਆਦਾ ਹੈ ਲੇਕਿਨ ਅਗਰ ਤੁਸੀਂ ਹਿਸਟਰੀ ਤੇ ਜਾਣਾ ਹੈ ਤੇ ਜ਼ਾਹਿਰ ਹੈ ਅਸੀਂ ਸਾਨੂੰ ਮਿਲਦਾ ਹੈ ਕੁਝ ਪੀਰੀਅਡ ਤੇ ਟਾਈਮ ਪੀਰੀਅਡ ਤੇ ਉਹੋ ਹੀ ਹੈ ਸ਼ਾਹ ਹੁਸੈਨ ਦਾ 16ਵੀਂ ਸਦੀ ਦਾ ਹੀ ਵੇਲਾ ਹੈ ਔਰ ਦੁੱਲਾ ਭੱਟੀ ਦਾ ਵੀ और ज़ाहिर अकबर बादशाह ਦਾ ਵੀ ਲੇਕਿਨ ਜੋ ਔਰ ਇੱਕ ਦੋ ਸੋਰਸਸ ਦੇ ਵਿੱਚ ਸਾਨੂੰ ਇਹ ਵੀ ਭਿਣਕ ਇੱਕ ਰੈਫਰੈਂਸ ਮਿਲਦੀ ਹੈ ਕਿ ਜਦੋਂ ਦੁੱਲਾ ਭੱਟੀ ਨੂੰ ਲਾਹੌਰ ਦੇ ਵਿੱਚ ਸਰੇਆਮ ਫਾਂਸੀ ਦਿੱਤੀ ਗਈ ਤੇ ਸ਼ਾਹ ਹੁਸੈਨ ਉਸ ਵੇਲੇ ਮੌਜੂਦ ਸੀ ਦੂਸਰਾ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੇ ਸਾਰੇ ਲੋਕ ਸ਼ਾਇਰ ਸਨ ਹੁਸੈਨ ਹੈ ਬੁੱਲੇ ਸ਼ਾਹ ਹੈ ਬਾਹੂ ਹੈ ਔਰ ਉਹਦੇ ਵਿੱਚ ਮੈਂ ਨਾਨਕ ਨੂੰ ਵੀ ਔਰ ਗੁਰੂਆਂ ਨੂੰ ਵੀ ਸ਼ਾਮਿਲ ਕਰਾਂਗੀ ਉਹਨਾਂ ਦਾ ਇੱਕ ਖਾਸ ਗੱਠ ਜੋੜ ਹਮੇਸ਼ਾ ਮੁਗਲਾਂ ਦੇ ਨਾਲ
ਉਹਨਾਂ ਦੀ ਕੋਈ ਸਿੰਪਥੀ ਨਹੀਂ ਹੁੰਦੀ ਸੀ, ਉਹਨਾਂ ਦੀ ਆਮਾਂ ਦੇ ਨਾਲ ਜਾਂ ਜਿਹੜੇ ਮੁਗਲਾਂ ਨਾਲ ਲੜ ਰਹੇ ਨੇ ਦੇਸੀ, ਉਹਨਾਂ ਨਾਲ ਹੀ ਉਹਨਾਂ ਦਾ ਗੱਠ ਜੋੜ ਸੀ। ਸੋ ਇਹ ਬਿਲਕੁਲ ਹੋ ਸਕਦਾ ਹੈ ਕਿ ਉਹਨਾਂ ਦਾ ਕੋਈ ਐਕਚੁਅਲ ਹਿਸਟੋਰੀਕਲ ਸਾਂਗਾ ਵੀ ਸੀ, ਲੇਕਿਨ ਮੇਰਾ ਖਿਆਲ ਹੈ ਜ਼ਿਆਦਾ ਅਸੀਂ ਇਸ ਤੇ ਫੋਕਸ ਕਰੀਏ ਕਿ ਵਾਰ ਨੂੰ, ਜਿਕਣ ਮੈਂ ਕਿਹਾ ਪਹਿਲੇ ਕਿ ਹਿਸਟੋਰਿਕਲੀ ਐਸਟੈਬਲਿਸ਼ ਕਰਨਾ ਵਾਰ ਦੀ ਕੀ ਆਥੈਂਟਿਸਿਟੀ ਹੈ, ਉਹ ਬਹੁਤ ਮੁਸ਼ਕਿਲ ਹੈ। ਲੇਕਿਨ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਇਹ ਵਾਰ ਜਿਹੜੀ ਹੈ ਉਹ ਮੁਸਲਸਲ ਕਿੰਨੇ 100 ਸਾਲਾਂ ਤੋਂ ਪੰਜਾਬ ਵਿੱਚ ਗਾਈ ਜਾਂਦੀ ਹੈ। ਸੋ ਉਹ ਲੋਕਾਂ ਦੇ ਲਈ ਬਿਲਕੁਲ ਅਸਲੀ ਹੈ, ਔਰ ਅਸੀਂ ਉਹਨੂੰ ਉਸ ਦੀ ਟਰਮਸ ਤੇ ਲਈਏ ਕਿ ਇਹ ਲੋਕਾਂ ਦੀ ਸੁਰਤ ਔਰ ਲੋਕਾਂ ਦੀ ਜਿਹੜੀ ਇੱਕ ਹਿਸਟਰੀ ਦੀ ਸੈਂਸ ਹੈ, ਉਹਦੇ ਬਾਰੇ ਸਾਨੂੰ ਦੱਸਦੀ ਹੈ। ਸੋ even then it is valuable. That's what I'm saying. बेशक historically नहीं सही, still वो लोकां ਦੀ ਇੱਕ ਇੰਟਰਪ੍ਰੀਟੇਸ਼ਨ ਦੇ ਵਿੱਚ ਤੇ ਹੈ ਲਿੰਕ। ਜੀ ਠੀਕ। ਤੇ ਇੱਕ ਅਸੀਂ ਜਿਹੜਾ ਉਹਦੇ ਵਿੱਚ ਇੱਕ ਗਾਣਾ ਸੁੰਦਰੀਏ ਮੁੰਦਰੀਏ ਵਾਲਾ ਜਿਹੜਾ ਹੈ, ਉਹ ਇੱਕ ਜਿਹੜੀ ਸਾਨੂੰ ਲੱਗਦੀ ਹੈ ਕਿ ਕਿਤੇ ਨਾ ਕਿਤੇ ਇੱਕੋ ਐਗਜ਼ਿਸਟੈਂਸ ਦਾ ਜਾਂ ਰਿਲੀਜੀਅਸ ਜਿਹੜੀ ਲੋਕਾਂ ਨੂੰ, ਜਿੱਦਾਂ ਉਹ ਆਮ ਬੰਦਿਆਂ ਦੀ ਗੱਲ ਕਰਦਾ, ਤੇ ਉਹ ਆਮ ਬੰਦਿਆਂ ਦੀ ਗੱਲ ਦੇ ਨਾਲ ਨਾਲ ਮਜ਼ਹਬ ਤੋਂ ਯਾਨੀ ਉਹ ਉੱਤੇ ਹੋ ਕੇ ਜਿਹੜੇ ਸਾਰੇ ਲੋਕ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਤੇ ਲੋਹੜੀ ਦੇ ਮੱਚ ਦੇ ਉੱਤੇ ਜਿਹੜਾ ਉਹ ਇਕੱਠਾ ਹੁੰਦਾ। ਡਾਕਟਰ ਸੋਹਲ ਸਾਹਿਬ ਨੇ ਵੀ ਇਹੀ ਕੁਐਸਚਨ ਕੀਤਾ ਕਿ ਇਹ ਕਦੋਂ ਆ ਕੇ ਇਹ ਕਨਸੈਪਟ ਜੁੜਦੇ ਨੇ, ਤੇ ਇਹਨਾਂ ਦਾ ਇਹ ਲਿਖਤ ਦੇ ਵਿੱਚ ਇਹਨਾਂ ਦਾ ਕੀ ਆਂਗਾ ਸਾਂਗਾ ਬਣਦਾ, ਜਿਹੜਾ ਸੁੰਦਰੀ ਮੁੰਦਰੀ ਦਾ ਕਰੈਕਟਰ ਹੈ ਜਾਂ ਉਹਨੂੰ ਦੁੱਲੇ ਨੂੰ ਜਿਸ ਤਰ੍ਹਾਂ ਆਪਣਾ ਦੁੱਲੇ ਨੂੰ ਜਿਸ ਤਰ੍ਹਾਂ ਵਿਖਾਇਆ ਜਾ ਰਿਹਾ। ਤੇ ਇਹ ਤੇ ਜਿਹੜਾ ਸੁੰਦਰੀ ਮੁੰਦਰੀ ਵਾਲਾ ਜਿਹੜਾ ਗਾਣਾ ਔਰ ਉਹ ਸਟੋਰੀ ਹੈ, ਉਹ ਸਾਨੂੰ ਮਿਲਦੀ ਹੈ ਵੈਸੇ ਇੰਡੀਪੈਂਡੈਂਟਲੀ ਜਿਹੜਾ ਲੋਹੜੀ ਦੇ ਨਾਲ ਜੁੜੀ ਹੋਈ ਹੈ। ਤੇ ਤੁਸੀਂ ਬਾਕਾਇਦਾ ਵਾਰ ਨੂੰ ਜਦੋਂ ਵੇਖੋਗੇ, ਵਾਰ ਦੇ ਵਿੱਚ ਇਹਦੀ ਡਾਇਰੈਕਟ ਰੈਫਰੈਂਸ ਨਹੀਂ ਮਿਲਦੀ ਸਾਨੂੰ, ਲੇਕਿਨ ਉਹਦੀ ਜੁੜਤ ਇਸ ਤਰ੍ਹਾਂ ਬਣਦੀ ਹੈ ਕਿ ਜਿਹੜਾ ਮੈਂ ਥੋੜੀ ਜਿਹੀ ਆਪਣੀ ਜਦੋਂ ਮੈਂ ਗੱਲ ਕਰ ਰਹੀ ਸੀ, ਮੈਂ ਥੋੜਾ ਜਿਹਾ ਰੈਫਰੈਂਸ ਦਿੱਤਾ ਸੀ ਕਿ ਦੁੱਲਾ ਜਿਹੜਾ ਹੈ, ਦੁੱਲਾ ਭੱਟੀ ਦਾ ਕਾਜ਼ੀ ਦੇ ਨਾਲ ਇੱਕ ਜਿਹੜਾ ਹੁੰਦਾ ਹੈ। ਸੋ ਉਹਦੇ ਵਿੱਚ ਸਾਨੂੰ, ਔਰ ਫਿਰ ਜਿਹੜੇ ਉਹਦੇ ਨਾਲ ਉਹਦੇ ਬੇਲੀ ਨੇ, ਉਹਨਾਂ ਦੇ ਤੁਸੀਂ ਅਗਰ ਨਾਂ ਵੇਖੋ, ਉਹਨਾਂ ਦੇ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਹਿੰਦੂ ਹੈ, ਕੋਈ ਸਿੱਖ ਹੈ, ਕੋਈ ਮੁਸਲਮਾਨ ਹੈ, ਔਰ ਇੱਕ ਮਜ਼ਹਬੀ ਕਿਸਮ ਦਾ ਕੋਈ ਪ੍ਰੋਸੈਸ ਨਹੀਂ ਉੱਥੇ ਚੱਲ ਰਿਹਾ। ਸੋ ਬਿਲਕੁਲ ਉਹ ਗੱਲ ਹੈ ਕਿ ਜਿਹੜੀ ਇੱਕ ਇਸ ਜਿੰਨਾ ਸਾਡਾ ਸੁਲੇਖ ਹੈ ਉਹਦੇ ਵਿੱਚ ਬਿਲਕੁਲ ਸਾਨੂੰ ਮਿਲਦਾ ਹੈ ਸਬੂਤ ਇਸ ਗੱਲ ਦਾ ਕਿ ਸ਼ਾਇਦ ਕੋਈ ਹੋਰ ਇਮੈਜੀਨੇਸ਼ਨ ਵੀ ਸੀ, ਇਹ ਮਜ਼ਹਬੀ ਵੰਡਾਂ ਦੀ ਹੀ ਇਕੱਲੀ ਇਮੈਜੀਨੇਸ਼ਨ ਨਹੀਂ ਸੀ। ਇਹ ਵੀ ਬਹੁਤ ਮੇਰੇ ਖਿਆਲ ਵੱਡੀ ਜ਼ਰੂਰੀ ਗੱਲ ਹੈ ਕਿ ਦੁੱਲਾ ਭੱਟੀ ਆਪ ਜਿਹੜਾ ਹੈ, ਅਬਦੁੱਲਾ ਭੱਟੀ, ਅਗਰ ਅਸੀਂ ਉਹਦੇ ਨਾਂ ਤੋਂ ਜਾਈਏ ਤੇ ਉਹ ਮੁਸਲਮਾਨ ਹੈ। ਸੋ ਇੱਥੇ ਜਿਹੜਾ ਪਾਕਿਸਤਾਨੀ ਸਾਡੀ ਕੌਮ ਪਰਸਤ ਸੋਚ ਹੈ, ਉਹਦੇ ਵਿੱਚ ਆਈਡੀਆ ਇਹ ਹੈ ਕਿ ਜੀ ਮੁਗਲ ਜਿਹੜੇ ਸਨ ਉਹ ਤੇ ਜੀ ਮੁਸਲਮਾਨਾਂ ਲਈ ਬੜੇ ਅੱਛੇ ਸਨ ਤੇ ਮੁਸਲਮਾਨਾਂ ਨੂੰ ਬੜੇ ਪਸੰਦ ਸਨ। ਉਹ ਵੀ ਸਾਨੂੰ ਪਤਾ ਲੱਗਦਾ ਹੈ ਕਿ ਨਹੀਂ, ਐਕਚੁਅਲੀ ਕਿਉਂਕਿ ਉਹ ਹਾਕਿਮ ਸਨ, ਕਿਉਂਕਿ ਉਹ ਧਾੜਵੀ ਸਨ, ਤੇ ਮੁਸਲਮਾਨਾਂ ਨੇ ਵੀ ਬੜਾ ਰੈਜ਼ਿਸਟ ਕੀਤਾ ਉਹਨਾਂ ਨੂੰ। ਤੇ ਇਹ ਲੋਕਲ ਔਰ ਇਨਵੇਡਰ ਦੀ ਵੰਡ ਜ਼ਿਆਦਾ ਇੰਪੋਰਟੈਂਟ ਸੀ, ਔਰ ਮਜ਼ਹਬੀ ਵੰਡ ਇੰਨੀ ਇੰਪੋਰਟੈਂਟ ਨਹੀਂ ਸੀ। ਜੀ ਬਿਲਕੁਲ ਠੀਕ। ਮੈਂ ਹੁਣ ਸਾਰਾ ਜੀ ਜਿਹੜੇ ਸਾਡੇ ਨਾਲ ਦੋਸਤ ਆ ਰਹੇ ਨੇ ਉਹਨਾਂ ਦਾ ਜ਼ਰਾ ਸ਼ੁਕਰੀਆ ਅਦਾ ਕਰ ਲਈਏ ਆਪਾਂ ਇਕੱਠੇ ਹੀ ਦੋਵੇਂ। ਸਾਡੇ ਸੀਨੀਅਰ ਦੋਸਤ ਡਾਕਟਰ ਪੀਪਾ ਸਾਨੂੰ ਆ ਕੇ ਵੇਖ ਰਹੇ ਨੇ, ਡਾਕਟਰ ਮਹਿਬੂਬ ਸਾਹਿਬ ਵੇਖ ਰਹੇ ਨੇ, ਮੁਹੰਮਦ ਸ਼ਫੀਕ ਸਾਹਿਬ, ਜ਼ਕਰੀਆ ਖਾਨ ਸਾਹਿਬ ਵੇਖ ਰਹੇ ਨੇ ਸਾਨੂੰ। ਉਸ ਤੋਂ ਇਲਾਵਾ ਜੀ ਧਰਮ ਗੁਰਾਇਆ ਸਾਹਿਬ, ਇਹਨਾਂ ਦਾ ਪਿਛਲੇ ਦਿਨਾਂ ਸਾਡੇ ਇੱਥੇ ਲੈਕਚਰ ਵੀ ਹੋਇਆ, ਉਹਨਾਂ ਨੇ ਜੱਗੇ ਡਾਕੂ ਦੇ ਉੱਪਰ ਸਾਡੇ ਨਾਲ ਜਿਹੜਾ ਇੱਕ ਸੈਸ਼ਨ ਕੀਤਾ ਸੀ। ਉਹਨਾਂ ਦਾ ਕੰਮ ਇਹਦੇ ਤੇ ਵੀ ਹੈ, ਜੱਗੇ ਦੁੱਲੇ ਤੇ ਵੀ ਹੈ ਵੀ ਉਹਨਾਂ ਦਾ ਕੰਮ। ਤੇ ਉਸ ਤੋਂ ਇਲਾਵਾ ਸੁਖਦੇਵ ਸੋਹਲ ਸਾਹਿਬ ਸੀਨੀਅਰ ਪ੍ਰੋਫੈਸਰ ਨੇ ਸਾਡੇ ਨਾਲ, ਔਰ ਹਮੇਸ਼ਾ ਸਾਥ ਬਣਦੇ ਨੇ, ਉਹਨਾਂ ਨੇ ਕਾਫੀ ਸਾਰੀ ਆਪਣਾ ਇਨਪੁਟ ਵੀ ਦਿੱਤਾ, ਤੁਸੀਂ ਡੈਫੀਨੇਟਲੀ ਜਦੋਂ ਤੋਂ ਵੇਖੋਗੇ ਤੁਸੀਂ ਉਹਨਾਂ ਦਾ। ਉਸ ਤੋਂ ਇਲਾਵਾ ਜੇ ਬਹਾਦਰ ਸਿੰਘ ਸਾਹਿਬ, ਫਾਰੂਕ ਤਾਰਕ ਸਾਹਿਬ ਸਾਡੇ ਨਾਲ ਨੇ, ਉਹ ਵੇਖ ਰਹੇ ਨੇ, ਜ਼ੁਬੈਰ ਅਹਿਮਦ ਸਾਹਿਬ ਨਾਲ ਨੇ, ਉਹ ਵੇਖ ਰਹੇ ਨੇ, ਅਮਰ ਰਿਆਜ਼ ਸਾਹਿਬ ਨੇ, ਸੈयद ਕਾਸ਼ਫ ਸਾਹਿਬ ਨੇ, ਔਰ ਇਸ ਤੋਂ ਇਲਾਵਾ ਸਾਡੇ ਕਾਫੀ ਸਾਰੇ ਦੋਸਤ ਜਿਹੜੇ ਨੇ, ਹਰਮਿੰਦਰ ਕੌਰ ਸੋਹਲ ਸਾਹਿਬਾਂ ਨੇ, ਉਹ ਵੇਖ ਰਹੀਆਂ ਨੇ, ਔਰ ਬਹੁਤ ਸਾਡੇ ਬਾਕੀ ਜਿਹੜੇ ਦੋਸਤ ਕਾਸਿਮ ਸ਼ਹਜ਼ਾਦ ਗਿੱਲ ਸਾਹਿਬ, ਇਹ ਸਾਰੇ ਸਾਡੇ ਸੀਨੀਅਰ ਹਿਸਟੋਰੀਅਨ ਲਿਟਰੇਚਰ ਦੇ ਲੋਕ ਸਾਨੂੰ ਅੱਜ ਵੇਖ ਰਹੇ ਸਨ। ਤੇ ਸਾਰਾ ਜੀ ਅਸੀਂ ਤੁਹਾਡੇ ਨਾਲ ਗੱਲ ਇੱਕ ਦੋ ਬਸ ਗੱਲਾਂ ਕਰਾਂਗੇ ਕਿਉਂਕਿ ਸਾਡਾ ਟਾਈਮ ਜਿਹੜਾ ਹੈ ਉਹ ਵੀ ਲੱਗ ਗਿਆ। ਤੁਸੀਂ ਵੀ ਆਪਣਾ ਲੈਕਚਰ ਆਪਣੇ ਦੋਸਤਾਂ ਕੋਲੋਂ ਕਿ ਜਿਹੜਾ ਕੋਈ ਕੁਐਸਚਨ ਹੈ ਤੁਸੀਂ ਜ਼ਰੂਰ ਸਾਡੇ ਇੱਥੇ ਕਮੈਂਟ ਬਾਕਸ ਵਿੱਚ ਲਿਖ ਦੇਣਾ।
ਅਸੀਂ ਜਿਹੜਾ ਹੋ ਸਕਿਆ ਤੇ ਹੁਣੇ ਅਸੀਂ ਉਹਦਾ ਆਨਸਰ ਕਰਾਂਗੇ, ਅਦਰਵਾਈਜ਼ ਸਾਰਾ ਜੀ ਪਿੱਛੋਂ ਵੇਖ ਲੈਣਗੇ ਔਰ ਉਹਦਾ ਆਨਸਰ ਉਹ ਕਰ ਦੇਣਗੇ। ਟਿਪੀਕਲੀ ਉਹਨਾਂ ਨੇ ਇੱਕ ਬੜੀ ਅੱਛੀ ਗੱਲ ਕੀਤੀ ਕਿ ਵੀ ਲਿਟਰੇਚਰ ਦਾ ਜਿਹੜਾ ਉਹਨਾਂ ਨੇ ਜਿਸ ਤਰ੍ਹਾਂ ਲਿਟਰੇਚਰ ਨੂੰ ਵੇਖਿਆ ਸੀ, ਲਿਟਰੇਚਰ ਤੇ ਹੀ ਗੱਲ ਕਰ ਰਹੇ ਹਾਂ, ਉਹਦੇ ਹਵਾਲੇ ਨਾਲ ਅਗਰ ਗੁਫ਼ਤਗੂ ਹੋਏ ਤਾਂ ਜ਼ਿਆਦਾ ਮਜ਼ੇਦਾਰ ਰਹੇਗੀ। ਅਸੀਂ ਕੁਛ ਅਰਸਾ ਪਹਿਲੇ ਜਿਹੜੀ ਇੱਕ ਕੰਮ ਸ਼ੁਰੂ ਕੀਤਾ, ਉਹਦੇ ਹਵਾਲੇ ਨਾਲ ਅਸੀਂ ਯੰਗ ਲਾਇਲ ਹਿਸਟੋਰੀਅਨ ਕਲੱਬ ਨੇ, ਉਹਦੀ ਅਸੀਂ ਸਾਰਾ ਅਸੀਂ ਉਹਦੇ 'ਚ ਲਿਟਰੇਚਰ ਨੂੰ ਔਰ ਖਾਸ ਕਰ ਪ੍ਰੋਗਰੈਸਿਵ ਲਿਟਰੇਚਰ ਨੂੰ ਔਰ ਸਾਡੇ ਇਸ ਲੈਫਟ ਦੀ ਸਾਈਡ ਦੇ ਕਾਫੀ ਸਾਰੇ ਲੋਕਾਂ ਨੂੰ ਉਹਦੇ 'ਚ ਕਿਹਾ ਕਿ ਜੀ ਉਹਦੀ ਜਿੰਨੀਆਂ ਵੀ ਚੀਜ਼ਾਂ ਨੇ ਉਹ ਵੇਖੀਆਂ ਜਾਣ। ਸੋ ਅਸੀਂ ਇੱਕ ਇਹ ਆਰ ਸ਼ੁਰੂ ਕੀਤਾ ਕਿ ਜਿਹਦੇ ਨਾਲ ਅਸੀਂ ਕਰ ਸਕੀਏ। ਫਾਰਚੂਨੇਟਲੀ ਜਾਂ ਅਨਫਾਰਚੂਨੇਟਲੀ ਇਦਾਂ ਹੋਇਆ ਕਿ ਅਸੀਂ ਜਦੋਂ ਬਿਲਕੁਲ ਕਰਨ ਲੱਗੇ, ਅਸੀਂ 2 ਸੈਮੀਨਾਰ ਕਰਵਾਏ ਸਨ, ਤੇ ਜਦੋਂ ਅਸੀਂ ਉਹਨੂੰ ਅੱਗੇ ਕਰਨ ਲੱਗੇ ਤੇ ਫਿਰ ਇਹ ਕੋਵਿਡ ਵਾਲੀ ਪ੍ਰੋਬਲਮ ਸਾਰੀ ਦੁਨੀਆ ਦੇ ਸਾਹਮਣੇ ਹੀ ਆ ਗਈ, ਤੇ ਅਸੀਂ ਫਿਰ ਦੋਸਤਾਂ ਨੂੰ ਆਨਲਾਈਨ ਸ਼ੁਰੂ ਕਰਨ ਦਾ ਜਿਹੜਾ ਨਾ ਉਹ ਆਰ ਕੀਤਾ, ਤੇ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉਹ ਸਾਡੇ ਨੈਟਵਰਕ 'ਚ ਆਏ। ਤੇ ਜਿਹੜੇ ਵੇਖਣ ਵਾਲੇ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਸਾਰਾ ਹੋਰਾਂ ਦੇ ਨਾਲ ਬੜਾ ਪੁਰਾਣਾ ਇਹਨਾਂ ਦੇ ਨਾਲ ਸਾਡਾ ਥੱਲੇ ਕਿ ਹੁਣ ਤੇ PhD ਤੋਂ ਪਹਿਲੇ ਵੀ ਜਦੋਂ ਇੱਥੇ ਵੀ ਸਨ ਉਦੋਂ ਵੀ ਹੁਣ ਵੀ, ਕਿ ਪੂਰਾ ਇੱਕ ਥੀਏਟਰ ਦਾ ਪੂਰਾ ਜਿਹੜਾ ਤੁਸੀਂ ਇੰਨੀ ਦੇਰ ਤੱਕ ਉਹ ਕੀਤਾ, ਅੱਜ ਤੱਕ ਵੀ ਤੁਸੀਂ ਉਹ ਕਰ ਰਹੇ ਹੋ ਪਰਫਾਰਮ, ਔਰ ਉਹਦੇ ਨਾਲ ਗਾਵਨ ਦਾ ਵੀ। ਤੇ ਉਹ ਹੁਣ ਇੱਕ ਪਰਸਨਲ ਜਿਹੜੀ ਆਖਰੀ ਹੈ ਕਿ ਜੇ ਤੁਸੀਂ ਕੋਈ ਬੁੱਲੇ ਸ਼ਾਹ ਦੀ ਸਾਨੂੰ ਕਾਫੀ ਵੀ ਚਾਹੁੰਦੇ ਹੋ ਸੁਣਾ ਦਿਓ ਜੇ ਹੋ ਸਕਦਾ, ਤੇ ਜੇ ਨਹੀਂ ਤੇ ਫਿਰ ਕੋਈ ਗੱਲ ਨਹੀਂ, ਜੇ ਹੋ ਜੇ ਆਖਰ ਤੇ ਤਰ੍ਹਾਂ ਬਿਹਤਰ ਹੋਏਗਾ। ਠੀਕ ਹੈ, ਕੋਈ ਮਸਲਾ ਨਹੀਂ। ਇੱਕ ਅੱਧੇ ਮੈਂ ਇੱਥੇ ਕਮੈਂਟ ਬਸ ਦੇਖ ਰਹੀ ਸੀ, ਅਗਰ ਮੈਂ ਉਹਨਾਂ ਦਾ ਵੀ ਪਹਿਲੇ ਜਵਾਬ ਜਲਦੀ ਨਾਲ ਦੇ ਦਿਆਂ। ਜੀ 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 ਬਿਲਕੁਲ ਬਿਲਕੁਲ, ਤੁਸੀਂ ਜਵਾਬ ਦਿਓ ਔਰ ਉਹਦੇ ਤੋਂ ਬਾਅਦ ਤੁਸੀਂ ਫਿਰ ਕੁਝ ਸੁਣਾਣਾ। ਸੋ ਇੱਕ ਤੇ ਮੈਂ ਬਸ ਇਹ ਕਹਿਣਾ ਸੀ ਕਿ ਜ਼ਾਹਿਰ ਹੈ ਲਿਟਰੇਚਰ ਦਾ ਮੇਰਾ ਪਰਸਪੈਕਟਿਵ ਹੈ, ਲੇਕਿਨ ਉਹਦੇ ਵਿੱਚ ਹਿਸਟਰੀ ਤੇ ਪੋਲਿਟਿਕਸ ਸਾਰਾ ਕੁਝ ਮਿਕਸ ਹੁੰਦਾ ਹੈ, ਤੇ ਉਹ ਕੋਈ ਮਸਲਾ ਨਹੀਂ ਕਿਸੇ ਨੇ ਕੋਈ ਵੀ ਸਵਾਲ ਕਰਨਾ ਹੋਏ। ਤੇ ਆਈ ਥਿੰਕ ਆਮਿਰ ਰਿਆਜ਼ ਸਾਹਿਬ ਨੇ ਕਮੈਂਟ ਕੀਤਾ ਹੈ ਕਿ majority of left was against Punjabi, at least in Pakistan in 1970. Even NAP did not do anything for Punjabi. It includes non-Punjabi left too. Major Isaac, Najm, etc. were a minority. If you agree with it, then did you find any reason? ਹਾਂਜੀ, ਸੋ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਲਕਿ ਮੈਂ ਇਹੋ ਹੀ ਗੱਲ ਕੀਤੀ ਸੀ ਐਗਜ਼ੈਕਟ ਕਿ ਜਿਹੜਾ ਇੱਕ ਡੋਮੀਨੈਂਟ ਲੈਫਟ ਹੈ ਜਿਹਦੇ ਵਿੱਚ ਸਾਨੂੰ ਉਹਨਾਂ ਦਾ ਹੀ ਜਿਹੜੀ ਸਾਰੀ ਹਿਸਟਰੀ ਲਿਖੀ ਜਾਂਦੀ ਹੈ, ਜਿਹਦੇ ਵਿੱਚ ਫੈਜ਼ ਅਹਿਮਦ ਫੈਜ਼ ਦਾ ਇੰਟੈਲੈਕਚੁਅਲ ਹੈ ਜਾਂ ਸਜਾਦ ਜ਼ਹੀਰ ਦਾ ਪਰਸਪੈਕਟਿਵ ਹੈ, ਉਹਦੇ ਵਿੱਚ ਇੱਕ ਖਾਸ ਉਹਨਾਂ ਦੀ ਉਰਦੂ ਵੱਲ ਬਹੁਤ ਪ੍ਰੈਫਰੈਂਸ ਸੀ। ਔਰ ਉਹਦਾ ਰੀਜ਼ਨ ਇੱਕ ਤੇ ਇਹ ਸੀ ਕਿ ਸਜਾਦ ਜ਼ਹੀਰ ਹੋਰਾਂ ਦਾ ਤੇ ਸਿੰਪਲ ਸੀ ਕਿ ਉਹਨਾਂ ਦੀ ਆਪਣੀ ਜਿਹੜੀ ਇੱਕ ਅਸ਼ਰਾਫ ਬੈਕਗ੍ਰਾਉਂਡ ਸੀ, ਉਹਦੀ ਵਜ੍ਹਾ ਤੋਂ ਇੱਕ ਉਰਦੂ ਬਾਰੇ ਰੋਮਾਂਸ ਸੀ ਜਾਂ ਉਰਦੂ ਲਈ ਪ੍ਰੈਫਰੈਂਸ ਸੀ। ਦੂਜਾ ਜਿਹੜੀ ਇੱਕ ਉਸ ਐਂਟੀ ਕਲੋਨੀਅਲ ਜਨਰੇਸ਼ਨ ਦੇ ਇੰਟੈਲੈਕਚੁਅਲ ਸਨ, ਜਿਵੇਂ ਫੈਜ਼ ਸਾਹਿਬ ਵੀ ਸਨ, ਉਹਨਾਂ ਦਾ ਇੱਕ ਨੈਸ਼ਨਲਿਜ਼ਮ ਦੇ ਬਾਰੇ ਖਾਸ ਕਿਸਮ ਦਾ ਆਈਡੀਆ ਸੀ ਕਿ ਜੀ ਇੱਕ ਕੋਈ ਨੈਸ਼ਨਲ ਬੋਲੀ ਹੋਣੀ ਚਾਹੀਦੀ ਹੈ ਜਿਹਦੇ ਰਾਹੀਂ ਅਸੀਂ ਨੈਸ਼ਨਲ ਆਈਡੈਂਟਿਟੀ ਬਣਾਵਾਂਗੇ, ਔਰ ਉਰਦੂ ਜਾਂ ਹਿੰਦੀ ਹੀ ਹੋ ਸਕਦੀ ਹੈ ਕਿਉਂਕਿ ਉਹ ਜੀ ਜ਼ਿਆਦਾ ਲੋਕ ਬੋਲਦੇ ਨੇ, ਲੇਕਿਨ ਓਬਵੀਅਸਲੀ ਬਹੁਤ ਪ੍ਰੋਬਲਮ ਹੈ। ਸੋ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜ਼ਿਆਦਾਤਰ ਲੈਫਟ ਦੇ ਵਿੱਚ ਜਿਹੜਾ ਹੈ ਬਿਲਕੁਲ ਰੀਜਨਲ ਲੈਂਗੁਏਜਸ ਔਰ ਖਾਸ ਤੌਰ ਤੇ ਪੰਜਾਬੀ ਦਾ, ਕਿਉਂਕਿ ਉਹਦੇ ਪੁਰਾਣੀ ਹਿਸਟਰੀ ਵੀ ਹੈ ਪੰਜਾਬੀ ਇਲੀਟ ਦੀ ਆਪਣੀ ਪ੍ਰੋਬਲਮਸ ਦੀ, ਉਹ ਬਿਲਕੁਲ ਇੰਜ ਹੀ ਸੀ। ਔਰ ਉਹਦਾ ਮੇਰੇ ਖਿਆਲ ਵਿੱਚ ਰੀਜ਼ਨ ਇਹ ਸੀ, ਇੱਕ ਤੇ ਇਹ ਕਿ ਜਿਹੜਾ ਉਹਨਾਂ ਦਾ ਇੱਕ ਪਰਸਪੈਕਟਿਵ ਸੀ ਕਿ ਇੱਕ ਤੇ ਉਹਨਾਂ ਦੀ ਆਪਣੀ ਕਲਾਸ ਦਾ ਮਸਲਾ ਸੀ ਕਿ ਉਰਦੂ ਹੀ ਬੋਲਦੇ ਪੜ੍ਹਦੇ ਆਏ ਸਨ ਤੇ ਪੰਜਾਬੀ ਬੋਲਣੀ ਸਿੱਖਣੀ ਵਰਤਣੀ ਔਖੀ ਵੀ ਲੱਗਦੀ ਹੋਏਗੀ। ਦੂਸਰਾ ਇਹ ਆਈਡੀਆ ਸੀ ਉਹਨਾਂ ਦੇ ਜ਼ਿਹਨ ਵਿੱਚ, ਕਿਉਂਕਿ ਉਹ ਨੈਸ਼ਨਲਿਸਟ ਵੀ ਹੈ ਸਨ ਕਿ ਜੀ ਸਾਨੂੰ ਇੱਕ ਵੱਡੀ ਜ਼ੁਬਾਨ ਦੀ ਲੋੜ ਹੈ ਜੋ ਸਾਰਿਆਂ ਨੂੰ ਇਕੱਠਾ ਜੋੜ ਸਕੇਗੀ। ਸੋ ਇਹ ਬਸ ਥੋੜੀ ਜਿਹੀ ਮੈਂ ਰਿਸਪੌਂਡ ਕਰਨਾ ਸੀ। ਤੇ ਠੀਕ ਹੈ ਤੋਹੀਦ, ਅਗਰ ਤੁਸੀਂ ਕਹਿੰਦੇ ਹੋ ਕੁਝ ਮੈਂ ਸੁਣਾ ਦੇਣੀ ਆ ਛੋਟਾ ਜਿਹਾ ਵੀ। ਥੋੜਾ ਜਿਹਾ ਸੋਚ ਰਹੀ ਹਾਂ ਕਿ ਕੀ ਗਾਇਆ ਜਾ ਸਕਦਾ ਹੈ, ਕਿਉਂਕਿ ਮੈਂ ਮਿਊਜ਼ਿਕ ਦੀ ਪ੍ਰੈਪਰੇਸ਼ਨ ਨਹੀਂ ਕੀਤੀ ਸੀ। ਮੈਂ ਤੁਹਾਨੂੰ ਸੁਣਾ ਦੇਣੀ ਆ ਉਹ ਇੱਕ ਰਾਂਝਾ ਮੈਨੂੰ ਲੋੜੀ ਦਾ, ਇਹ ਬੁੱਲੇ ਸ਼ਾਹ ਦੀ ਕਾਫੀ ਤੁਸੀਂ ਜਿਹੜੀ ਰਿਕੁਐਸਟ ਕੀਤੀ ਹੈ। ਲੋੜੀ ਦਾ ਇੱਕ ਰਾਂਝਾ ਮੈਨੂੰ
ਲੋਹੜੀ ਦਾ ਇੱਕ ਰਾਂਝਾ ਮੈਨੂੰ, ਲੋਹੜੀ ਦਾ ਇੱਕ ਰਾਂਝਾ ਮੈਨੂੰ, ਲੋਹੜੀ ਦਾ ਇੱਕ ਰਾਂਝਾ ਮੈਨੂੰ, ਕੁਨ ਫਇਆ ਕੂਨੋ ਅੱਗੇ ਦੀਆਂ ਲੱਗੀਆਂ, ਕੁਨ ਫਇਆ ਕੂਨੋ ਅੱਗੇ ਦੀਆਂ ਲੱਗੀਆਂ, ਨਿਉ ਨਾ ਲੰਗੜਾ ਚੋਰੀ ਦਾ ਇੱਕ ਰਾਂਝਾ ਮੈਨੂੰ, ਲੋਹੜੀ ਦਾ ਇੱਕ ਰਾਂਝਾ ਮੈਨੂੰ, ਆਪ ਛਿੜੇਂਦਾ ਨਾਲ ਮਝੀ ਦੇ, ਆਪ ਛਿੜੇਂਦਾ ਨਾਲ ਮਝੀ ਦੇ, ਸਾਨੂੰ ਕਿਉਂ ਬੇਲਿਓ ਹੋੜੀ ਦਾ ਇੱਕ ਰਾਂਝਾ ਮੈਨੂੰ, ਲੋਹੜੀ ਦਾ ਇੱਕ ਰਾਂਝਾ ਮੈਨੂੰ, ਆਹਦ ਅਹਮਦ ਵਿੱਚ ਫਰਕ ਨਾ ਭੁੱਲਿਆ, ਆਹਦ ਅਹਮਦ ਵਿੱਚ ਫਰਕ ਨਾ ਭੁੱਲਿਆ, ਰਤੀ ਇੱਕ ਭੇਤ ਮਰੋੜੀ ਦਾ ਇੱਕ ਰਾਂਝਾ ਮੈਨੂੰ, ਲੋਹੜੀ ਦਾ ਇੱਕ ਰਾਂਝਾ ਮੈਨੂੰ, ਲੋਹੜੀ ਦਾ। जनाब बहुत ज़बरदस्त सारा जी, बहुत मज़ा आया। ਲੈਕਚਰ ਵੀ ਬਹੁਤ ਅੱਛਾ, ਬਹੁਤ ਮਿਹਰਬਾਨੀ ਤੁਸੀਂ ਟਾਈਮ ਕੱਢਿਆ ਔਰ ਆਏ ਤੁਸੀਂ ਸਾਡੇ ਨਾਲ ਰਲੇ। ਸਾਰੇ ਦੋਸਤ ਜਿਹੜੇ ਵੇਖ ਰਹੇ ਨੇ ਉਹ ਕਮੈਂਟ ਕਰ ਦੇਣਾ, ਕੁਐਸਚਨ ਉਹਨਾਂ ਦੇ ਗੱਲਬਾਤ ਹੋ ਜਾਏਗੀ। ਸਾਰਾ ਜੀ ਬਹੁਤ ਮਿਹਰਬਾਨੀ, ਤੁਸੀਂ ਇੱਕ ਦਫਾ ਫੇਰ ਤੋਂ ਬਹੁਤ ਸ਼ੁਕਰੀਆ। ਬਹੁਤ ਮਜ਼ਾ ਆਇਆ, ਔਰ ਸਾਡੀ ਆਡੀਅנס ਦਾ ਵੀ ਤੁਸੀਂ ਵੇਖਣਾ, ਫਿਰ ਉਹ ਲੋਕ ਕੁਐਸਚਨ ਕਰਨਗੇ, ਤੁਸੀਂ ਵੇਖ ਲੈਣਾ ਤੇ ਸਾਡੇ ਨਾਲ ਤੁਸੀਂ ਰਹਿਣਾ, ਜੁੜੇ ਰਹਿਣਾ ਸਾਡੇ ਨਾਲ। ਨੈਕਸਟ ਜਿਹੜਾ ਉਹ ਦੋਸਤ ਆ ਰਹੇ ਨੇ ਜਿਹਦੇ ਤੋਂ ਤੁਹਾਡੇ ਤੋਂ ਬਾਅਦ ਬਾਬਾ ਜੀ ਇਕਬਾਲ ਕੈਸਰ ਜਿਹੜੇ ਨੇ ਉਹ ਜੇਨਸ ਟੈਂਪਲ ਜਿਹੜੇ ਪਾਕਿਸਤਾਨ 'ਚ ਨੇ ਉਹਦੇ ਹਵਾਲੇ ਨਾਲ ਗੱਲ ਕਰਨਗੇ। ਇਸ ਤੋਂ ਇਲਾਵਾ ਕਾਫੀ ਸਾਰੇ ਸਾਡੇ ਜਿਹੜੇ ਸੀਨੀਅਰ ਦੋਸਤ ਨੇ ਉਹ ਵੀ ਆਉਣਗੇ। ਸੋ ਪਲੀਜ਼ ਤੁਸੀਂ ਵੀ ਸ਼ੇਅਰ ਕਰਨਾ ਦੋਸਤਾਂ ਦੇ ਨਾਲ, ਜਿਹੜਾ ਨਾ ਇਹਨੂੰ ਵੀ ਕਰਨਾ ਔਰ ਇਹਨੂੰ ਮਜ਼ੀਦ ਇਨਰਿਚ ਕਰੀਏ, ਤਾਂ ਕਿ ਇੱਕ ਤਰ੍ਹਾਂ ਦਾ ਇੱਕ ਹੁਣ ਸਾਡੇ ਕੋਲ ਇੱਕ ਫੋਰਮ ਬਣ ਗਿਆ ਕਿ ਜਿਹੜਾ ਈਸਟ ਵੈਸਟ ਪੰਜਾਬ ਤੇ ਨਾਲ ਸਾਡੇ ਜਿਹੜੇ ਬਾਹਰ ਜਿਹੜੇ ਦੋਸਤ ਬੈਠੇ ਨੇ, ਖਾਸ ਕਰ ਪੰਜਾਬੀ। ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਅਸੀਂ ਆਰਕਾਈਵਸ ਨੂੰ ਵੇਖਦੇ ਹਾਂ ਜਾਂ ਆਫੀਸ਼ੀਅਲ ਹਿਸਟਰੀ ਨੂੰ ਵੇਖਣ ਦਾ ਵੀ ਜਿਹੜਾ ਨਾ ਉਹ ਰਿਵਾਜ, ਇਸ ਤਰ੍ਹਾਂ ਹੀ ਮੇਰਾ ਖਿਆਲ ਥੋੜਾ ਜਿਹਾ ਦੂਜੇ ਬੰਨੇ ਵੀ ਆ ਸਕਦੇ ਆ ਲੋਕ, ਕਿ ਅਗਰ ਅਸੀਂ ਮੁਤਵਾਤਰ ਇੱਕ ਕੋਸ਼ਿਸ਼ ਕਰਦੇ ਰਹੀਏ ਕਿ ਇੱਕ ਅਲਟਰਨੇਟਿਵ ਵੀ ਮੌਜੂਦ ਹੈ ਜਿਹੜਾ ਜਿਹਨੂੰ ਅਸੀਂ ਪੰਜਾਬੀ ਬੋਲ ਕੇ ਵੀ ਦੱਸ ਸਕਦੇ ਆ। ਹਿਸਟੋਰੀਅਨ ਸਾਡੇ ਜਿਹੜੇ ਨੇ ਉਹ ਅੰਗਰੇਜ਼ੀ ਦੇ ਨਾਲ ਜੁੜੇ ਰਹਿੰਦੇ ਨੇ, ਠੀਕ ਹੈ ਕਰੋ ਬਿਲਕੁਲ, ਲੇਕਿਨ ਜਿਹੜਾ ਪੰਜਾਬੀ 'ਚ ਵੀ ਉਹਨੂੰ ਦੱਸਿਆ ਜਾ ਸਕਦਾ, ਉਹ ਆਮ ਲੋਕਾਂ ਦੀ ਵੀ ਲੋੜ ਵਾਸਤੇ ਉਹ ਚੀਜ਼ ਬੜੀ ਜ਼ਰੂਰੀ ਹੈ, ਨਾ ਕਿ ਥੀਸਿਸ ਲਿਖਣ ਵਾਸਤੇ, ਆਮ ਲੁਕਾਈ ਵਾਸਤੇ ਬੜੀ ਲੋੜਦੀ ਹੈ। ਸੋ ਬਹੁਤ ਮਿਹਰਬਾਨੀ, ਸ਼ੁਕਰੀਆ। ਬਹੁਤ ਸ਼ੁਕਰੀਆ ਤੁਹਾਡਾ ਸਾਹਿਬ। ਓਕੇ ਓਕੇ, ਰੱਬ ਰੱਖਾ ਜੀ। ਰੱਬ ਰੱਖਾ ਜੀ। ਓਕੇ।